ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ, ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਇਹਨਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਸਟਾਰਲਾਈਟ ਟਰੱਕ ਟਾਇਰ ਵਾਲੇ ਜਿਨ੍ਹਾਂ ਤੋਂ ਤੁਸੀਂ ਅਲਾਈਨਮੈਂਟ ਵੀ ਕਰਵਾ ਸਕਦੇ ਹੋ, ਟਾਇਰ ਵੀ ਪਵਾ ਸਕਦੇ ਹੋ, ਉਹਨਾਂ ਨੂੰ ਕਾਲ ਕਰ ਸਕਦੇ ਹੋ 2092509535। ਜੈਂਡਰ ਹੋਮ ਲੋਨ ਵਾਲੇ ਮੋਹਨ ਚੀਮਾ ਜੀ ਜਿਨ੍ਹਾਂ ਤੋਂ ਲੋਨ ਵੀ ਕਰਵਾ ਸਕਦੇ ਹੋ, ਰੀਫਾਈਨੈਂਸ ਦੇ ਘਰ ਵੀ ਲੈ ਸਕਦੇ ਹੋ। ਉਹਨਾਂ ਦਾ ਫੋਨ ਨੰਬਰ 5599052575। ਜੇ ਟਰਕੀਆਣਾ ਇਮੀਗ੍ਰੇਸ਼ਨ ਲਾ ਪਰਮਿਟ, ਜੇ ਤੁਹਾਡਾ ਕੋਈ ਵੀ ਇਮੀਗ੍ਰੇਸ਼ਨ ਦਾ ਕੇਸ ਆ, ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ 4159090503। ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਗੁਰਚਰਨ ਸਿੰਘ ਬੇਕਰਸਫੀਲਡ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਗੁਰਦੀਪ ਸਿੰਘ ਕਰੋਵਸ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ, ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਮਿਹਰਬਾਨੀ। ਗੱਲ ਕਰਦੇ ਹਾਂ ਮੁਖਤਾਰ ਅੰਸਾਰੀ ਦੀ। ਪੰਜਾਬ ਤੋਂ ਹੁਣ ਉਹ ਦੂਜੀ ਜੇਲ੍ਹ ਦੇ ਵਿੱਚ ਯੂਪੀ 'ਚ ਜਾ ਪਹੁੰਚਿਆ। ਬਿਲਕੁਲ ਜੀ, ਇੱਕ ਹਾਈ ਪ੍ਰੋਫਾਈਲ ਡਰਾਮਾ ਜਿਹੜਾ ਸੀਗਾ ਚੱਲਦਾ ਤਾਂ ਵੈਸੇ 27 ਮਹੀਨੇ ਇੱਥੇ ਜਿਹੜੇ ਜੀ ਉਹ ਲਾ ਗਿਆ, ਪਰ ਇਹ ਜਿਹੜਾ ਡਰਾਮਾ ਸੀਗਾ ਸਾਹਮਣੇ ਪਿਛਲੇ ਕੁਝ ਮਹੀਨਿਆਂ ਤੋਂ ਆਉਣਾ ਸ਼ੁਰੂ ਹੋਇਆ ਸੀਗਾ ਜਦੋਂ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਚਲੇ ਗਿਆ ਸੀਗਾ। ਔਰ ਪੰਜਾਬ ਸਰਕਾਰ ਦਾ ਇਹ ਚਹੇਤਾ ਜਿਹੜਾ ਜੀ ਰੋਪੜ ਦੀ ਜੇਲ੍ਹ ਦੇ ਵਿੱਚ ਸੀਗਾ, ਉਹਨੂੰ ਇੱਥੇ ਰੱਖਣ ਦੇ ਵਾਸਤੇ ਮਹਿੰਗੇ ਵਕੀਲਾਂ ਨੂੰ ਹਾਇਰ ਕੀਤਾ ਗਿਆ ਵੀ ਉਹਨੂੰ ਇੱਥੇ ਹੀ ਰੱਖਣਾ, ਨਾ ਚਲਾਨ ਪੇਸ਼ ਕੀਤਾ ਨਾ ਹੋਰ। 27 ਮਹੀਨੇ ਤੋਂ ਉਹਨੂੰ ਇੱਥੇ ਇੱਕ ਪਰਚਾ ਜਿਹੜਾ ਸੀ ਉਹ ਦਰਜ ਕਰਕੇ ਐਕਸਟੋਰਸ਼ਨ ਮੰਗਣ ਦਾ ਇੱਥੋਂ ਦੀ ਜੇਲ੍ਹ ਦੇ ਵਿੱਚ ਰੱਖਿਆ ਰੋਪੜ ਵਾਲੀ ਦੇ ਵਿੱਚ। ਕਿਵੇਂ ਉਹ ਐਂਬੂਲੈਂਸ ਆਈ, ਕਿਵੇਂ ਉਹ ਐਂਬੂਲੈਂਸ ਲਾਵਾਰਸ ਜਿਹੜੀ ਉਹ ਖੜੀ ਕਰ ਦਿੱਤੀ ਗਈ, ਇਹ ਸਾਰਾ ਕੁਛ ਆਪਾਂ ਸਾਂਝਾ ਕਰਦੇ ਰਹੇ ਹਾਂ। ਕੱਲ ਉੱਤਰ ਪ੍ਰਦੇਸ਼ ਦੀ ਜਿਹੜੀ ਪੁਲਿਸ ਸੀਗੀ ਉਹ ਕੋਈ 2:15 ਵਜੇ ਇੱਥੋਂ ਉਹਨੂੰ ਲੈ ਕੇ ਗਈ ਉੱਤਰ ਪ੍ਰਦੇਸ਼ ਦੇ ਵਾਸਤੇ, ਔਰ 882 ਕਿਲੋਮੀਟਰ ਦਾ ਸਫ਼ਰ ਤੈਅ 14 ਘੰਟਿਆਂ ਦੇ ਵਿੱਚ ਹੋਇਆ। ਬਾਂਦਾ ਦੀ ਜੇਲ੍ਹ ਦੇ ਵਿੱਚ ਉਹ ਪਹੁੰਚ ਗਿਆ। 10 ਗੱਡੀਆਂ ਇਹਦੇ ਕਾਫਲੇ ਦੇ ਵਿੱਚ ਸੀਗੀਆਂ, 5 ਅੱਗੇ 5 ਪਿੱਛੇ ਤੇ ਵਿਚਾਲੇ ਐਂਬੂਲੈਂਸ ਦੇ ਵਿੱਚ ਜਿਹੜਾ ਜੀ ਇਹਨੂੰ ਬਿਠਾਇਆ ਸੀ। 150 ਦੇ ਕਰੀਬ ਜਿਹੜੇ ਪੁਲਿਸ ਵਾਲੇ ਇਸ ਕਾਫਲੇ ਦੇ ਵਿੱਚ ਸ਼ਾਮਲ ਸੀ। ਜਿੱਥੋਂ ਜਿੱਥੋਂ ਇਹ ਕਾਫਲਾ ਲੰਘਿਆ ਉੱਥੇ ਉੱਥੇ ਹਾਈ ਅਲਰਟ ਜਿਹੜਾ ਉਹ ਕੀਤਾ ਹੋਇਆ ਸੀਗਾ। ਇਹ ਜਿਹੜਾ ਜੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਮੁਖਤਾਰ ਅੰਸਾਰੀ ਆ, ਇਹਦੇ ਵਾਸਤੇ ਉਹਦੀ ਪਤਨੀ ਨੇ ਕੱਲ ਸੁਪਰੀਮ ਕੋਰਟ ਦੇ ਵਿੱਚ ਇੱਕ ਐਪਲੀਕੇਸ਼ਨ ਪਾਈ ਸੀ ਕਿ ਉਹਦਾ ਮੁਕਾਬਲਾ ਕੀਤਾ ਜਾ ਸਕਦਾ ਜੇ ਉੱਤਰ ਪ੍ਰਦੇਸ਼ ਦੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਬਿਆਨ ਸੁਣੀਏ। ਉਹ ਇੱਦਾਂ ਦੇ ਆ ਕਿ ਜਿਹਦੇ ਵਿੱਚ ਉਹਨਾਂ ਨੂੰ ਵੀ ਲੱਗਦਾ ਕਿ ਕਾਨੂੰਨ ਦੀ ਕੋਈ ਲੋੜ ਨਹੀਂ ਗੀ, ਔਰ ਉਹਦਾ ਜਿਹੜਾ ਯੂਪੀ ਦੇ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਇੱਕ ਜਿਹੜਾ ਪ੍ਰਧਾਨ ਹੈ ਤੇ ਮੰਤਰੀ, ਉਹਨੇ ਇਸ ਤਰ੍ਹਾਂ ਦੇ ਬਿਆਨ ਜਿਹੜੇ ਜੀ ਉਹ ਦਿੱਤੇ। ਭਾਜਪਾ ਜਿਹੜਾ ਉੱਤਰ ਪ੍ਰਦੇਸ਼ ਦਾ ਭਾਜਪਾ ਦਾ ਪ੍ਰਧਾਨ ਆ ਸਵਤੰਤਰ ਦੇਵ ਸਿੰਘ, ਉਹਨੇ ਇੱਕ ਰੈਲੀ ਦੇ ਵਿੱਚ ਇਹ ਗੱਲ ਕਹੀ ਕਿ ਇਹ ਗੱਡੀ ਉੱਤਰ ਪ੍ਰਦੇਸ਼ ਦੇ ਕਿਹੜੀ ਸਰਹੱਦ ਦੇ ਉੱਤੇ ਪਲਟੂਗੀ ਮੈਂ ਅਜੇ ਇਹ ਨਹੀਂ ਦੱਸਣਾ। ਉੱਥੇ ਇੱਕ ਭਾਜਪਾ ਦਾ ਮੰਤਰੀ ਹੈ ਜਿਹੜਾ ਉਹ ਇਹ ਕਹਿੰਦਾ ਗੱਡੀ ਤਾਂ ਪਲਟ ਕੇ ਰਹੂਗੀ। ਇਹ ਵੀ ਉਹਨੇ ਜਿਹੜਾ ਇੱਕ ਜਨਤਕ ਤੌਰ ਦੇ ਉੱਤੇ ਰੈਲੀ ਦੇ ਵਿੱਚ ਜਿਹੜਾ ਜੀ ਉਹ ਇਸ ਤਰ੍ਹਾਂ ਦਾ ਬਿਆਨ ਦਿੱਤਾ, ਜਿਹਨੂੰ ਲੈ ਕੇ ਕਈ ਕਿਸਮ ਦੇ ਖਦਸ਼ੇ ਜਿਹੜੇ ਉਹ ਪਾਏ ਜਾ ਰਹੇ ਸੀਗੇ। ਔਰ ਹੁਣ ਜਦੋਂ ਉਹ ਬਾਂਦਾ ਜੇਲ੍ਹ ਦੇ ਵਿੱਚ ਪਹੁੰਚ ਗਿਆ ਤੇ ਇਹ ਜਿੰਨਾ ਕੁਝ ਜਿਹੜਾ ਉਹ ਚੱਲ ਰਿਹਾ ਸੀਗਾ ਉਸ ਸਭ ਕਾਸੇ ਦੇ ਉੱਤੇ ਜਿਹੜਾ ਜੀ ਉਮੀਦ ਹੈ ਕਿ ਇਹ ਵਾਦ ਵਿਵਾਦ ਜਿਹੜੇ ਆ ਘੱਟੋ ਘੱਟ ਪੰਜਾਬ ਦੇ ਵਿੱਚੋਂ ਜਿਹੜੇ ਜੀ ਉਹ ਚਲੇ ਜਾਣਗੇ। ਹਾਂ, ਇਹਦਾ ਜ਼ਰੂਰ ਆ, ਇਹ ਸਵਾਲ ਖੜੇ ਨੇ, ਬਹੁਤ ਵੱਡੇ ਰੂਪ ਦੇ ਵਿੱਚ ਖੜੇ ਨੇ ਕਿ ਪੰਜਾਬ ਸਰਕਾਰ ਦਾ ਇੰਟਰਸਟ ਉਹਦੇ ਪਿੱਛੇ ਕੀ ਸੀਗਾ, ਉਹਨੂੰ ਇੱਥੇ ਕੇਸ ਦਰਜ ਕਰਕੇ ਲਿਆਉਣ ਦੇ ਪਿੱਛੇ ਤੇ ਉਹਨੂੰ ਰੱਖਣ ਦੇ ਪਿੱਛੇ ਸੁਪਰੀਮ ਕੋਰਟ ਤੱਕ ਜਾਣ ਦਾ। ਕਿਉਂਕਿ ਲੋਕਾਂ ਦਾ ਪੈਸਾ, ਜਿਹੜੇ ਮਹਿੰਗੇ ਵਕੀਲ ਖੜੇ ਕੀਤੇ ਗਏ ਉਹ ਲੋਕਾਂ ਦੇ ਪੈਸੇ ਦੇ ਨਾਲ ਖੜੇ ਕੀਤੇ ਗਏ। ਕਿਉਂ ਖੜੇ ਕੀਤੇ ਗਏ, ਇਹ ਵੱਡੇ ਸਵਾਲ ਨੇ। ਬਿਲਕੁਲ ਜੀ, ਜੇ ਕਿਸੇ ਪੰਜਾਬ ਵਾਲੇ ਨੂੰ ਪੰਜਾਬ 'ਚ ਲਿਆਉਣਾ ਪੈ ਜਾਏ ਤਾਂ ਇਹਨਾਂ ਨੂੰ ਖਤਰਾ ਹੋ ਜਾਂਦਾ ਆ।
ਅੱਗੇ ਗੱਲ ਕਰਦੇ ਹਾਂ ਕੇਂਦਰ ਦੀ ਸਰਕਾਰ ਦੀ ਸਿੱਧੀ ਅਦਾਇਗੀ ਵਾਲੀ ਗੱਲ ਤੇ ਸਰਕਾਰ ਅੜੀ ਹੋਈ ਹੈ। ਦੇਖੋ, ਇਹ ਮਾਮਲਾ ਪੇਚੀਦਾ ਹੋ ਗਿਆ ਜੀ, ਬਹੁਤ ਪੇਚੀਦਾ ਹੋ ਗਿਆ। ਇਹਦੇ ਵਿੱਚ ਜਿਹੜਾ ਕਿਸਾਨ ਹੈ ਉਹ ਰਗੜਿਆ ਜਾਊਗਾ ਬਿਨਾਂ ਕਿਸੇ ਸ਼ੱਕ ਦੇ। ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਮਿੱਥ ਕੇ ਪੰਜਾਬ ਦੇ ਕਿਸਾਨਾਂ ਦੇ ਵਾਸਤੇ ਹਰ ਪੱਖੋਂ ਮੁਸ਼ਕਲਾਂ ਖੜੀਆਂ ਕਰ ਰਹੀ ਆ। ਕੇਂਦਰ ਦੀ ਸਰਕਾਰ ਨੇ ਚੁੱਪ ਚਪੀਤੇ ਨਰਮੇ ਤੇ ਬੀਟੀ ਦੇ ਜਿਹੜੇ ਬੀਜ ਆ ਇਹਨਾਂ ਦੀ ਕੀਮਤ ਵਧਾਤੀ ਆ। ਪੰਜਾਬ ਦੇ ਕਿਸਾਨਾਂ ਦੇ ਉੱਤੇ ਇਸ ਵਾਧੇ ਦੇ ਨਾਲ 6 ਕਰੋੜ ਰੁਪਏ ਦਾ ਨਵਾਂ ਬੋਝ ਜਿਹੜਾ ਉਹ ਪਊਗਾ। ਨਵੇਂ ਵਾਧੇ ਦੇ ਨਾਲ ਕਰੀਬ 13 ਕਰੋੜ 61 ਲੱਖ ਰੁਪਏ ਦਾ ਵਾਧੂ ਭਾਰ ਹਰਿਆਣੇ ਨੂੰ ਜਿਹੜਾ ਉਹ ਚੁੱਕਣਾ ਪਊਗਾ। ਖੇਤੀ ਵਿਭਾਗ ਪੰਜਾਬ ਦੇ ਵੱਲੋਂ ਐਤਕੀ 31 ਬੀਜ ਕੰਪਨੀਆਂ ਨੂੰ 86 ਹਾਈਬ੍ਰਿਡ ਕਿਸਮਾਂ ਦੀ ਪ੍ਰਵਾਨਗੀ ਜਿਹੜੀ ਆ ਉਹ ਦਿੱਤੀ ਗਈ ਆ। ਇਹ ਆਪਣੀ ਜਗ੍ਹਾ ਦੇ ਉੱਤੇ ਬੋਝ ਪਾਤਾ। ਦੂਜਾ ਜਿਹੜਾ ਇਹ ਸਿੱਧੀ ਅਦਾਇਗੀ ਵਾਲਾ ਮਾਮਲਾ ਉਹਦੇ ਉੱਤੇ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਦੀ ਅੜੀ ਜਿਉਂ ਦੀ ਤਿਉਂ ਕਾਇਮ ਆ। ਪੰਜਾਬ ਸਰਕਾਰ ਹੁਣ ਇਸ ਮਾਮਲੇ ਦੇ ਉੱਤੇ ਕੀ ਫੈਸਲਾ ਲੈਂਦੀ ਹੈ ਕਿ ਜ਼ਿੰਮੇਵਾਰ ਪੰਜਾਬ ਸਰਕਾਰ ਹੈ, ਇਸ ਪੱਖੋਂ ਜ਼ਿੰਮੇਵਾਰ ਹੈ। ਸਮਾਂ ਰਹਿੰਦਿਆਂ ਮੁੱਖ ਮੰਤਰੀ ਹੋਰਾਂ ਨੇ ਪ੍ਰਧਾਨ ਮੰਤਰੀ, ਖੇਤੀਬਾੜੀ ਮੰਤਰੀ ਉਹਨਾਂ ਦੇ ਨਾਲ ਜਾ ਕੇ ਕੋਈ ਗੱਲ ਨਹੀਂ ਕੀਤੀ, ਦਬਾਓ ਕੋਈ ਨਹੀਂ ਬਣਾਇਆ। ਇੱਥੇ ਬੈਠੇ ਚਿੱਠੀਆਂ ਲਿਖੀ ਗਏ ਬਾਹਰਲੇ ਘਰੋਂ, ਉਹ ਚਿੱਠੀ ਲਿਖਦੇ ਤੇ 15 ਕੁ ਦਿਨੀ ਅਗਲੀ ਦੂਜੇ ਪਾਸਿਓਂ ਮੋੜ ਵੀ ਚਿੱਠੀ ਜਿਹੜੀ ਜੀ ਉਹ ਆ ਜਾਂਦੀ। ਚਿੱਠੀਆਂ ਦੇ ਵਿੱਚ ਹੀ ਜਿਹੜਾ ਜੀ ਉਹ ਰਹੇ। ਮੁੱਖ ਮੰਤਰੀ ਦੀ ਡਿਊਟੀ ਇੰਨੀ ਤਾਂ ਬਣਦੀ ਹੁੰਦੀ ਆ ਕਿ ਉਹ ਦਬਾਓ ਬਣਾਵੇ ਕੇਂਦਰ ਦੀ ਸਰਕਾਰ ਦੇ ਉੱਤੇ, ਪਰ ਨਹੀਂ ਦਬਾਓ ਜਿਹੜਾ ਜੀ ਉਹ ਬਣਾਇਆ ਜਾ ਸਕਿਆ। ਕੱਲ ਆਪਾਂ ਗੱਲ ਕੀਤੀ ਸੀਗੀ ਕਿ ਜਿਹੜਾ CCL ਆ ਉਹ ਤਾਂ ਜਾਰੀ ਕਰ ਦਿੱਤਾ, ਜਿਹੜੇ ਪੈਸੇ ਸੀਗੇ ਉਹ ਜਾਰੀ ਕਰ ਦਿੱਤੇ। ਇਹ ਪੈਸੇ ਅੱਗੋਂ ਵੰਡ ਕਿਵੇਂ ਹੋਣੇ ਆ, ਇਹ ਜਿਹੜਾ ਜੀ ਉਹ ਵੱਡਾ ਸਵਾਲ ਹੈ। ਕੇਂਦਰ ਦੀ ਸਰਕਾਰ ਜਿਹੜੀ ਉਹਦੇ ਮੰਤਰੀ ਇਹ ਕਹਿੰਦੇ ਆ ਕਿ ਕੋਈ ਸਮਾਂ ਨਹੀਂ ਦੇਣਾ ਪੰਜਾਬ ਨੂੰ। ਜਿਹੜਾ ਪਿਊਸ਼ ਗੋਇਲ ਆ ਉਹਨੇ ਇਹ ਗੱਲ ਜਿਹੜੀ ਫੇਰ ਇੱਕ ਵਾਰੀ ਕਹੀ ਆ ਕਿ ਜਦੋਂ ਬਾਕੀ ਸਾਰੇ ਸੂਬਿਆਂ ਨੇ ਸਿੱਧੀ ਅਦਾਇਗੀ ਸ਼ੁਰੂ ਕਰਤੀ ਹੈ ਤੇ ਪੰਜਾਬ ਦੇ ਵਾਸਤੇ ਇਹ ਨਿਯਮ ਨਹੀਂ ਬਦਲਿਆ ਜਾ ਸਕਦਾ। ਇਹ ਵੀ ਉਹਨੇ ਕਿਹਾ ਕਿ 1 ਸਾਲ ਦੀ ਮੋਹਲਤ ਪਹਿਲਾਂ ਦਿੱਤੀ ਗਈ ਸੀ, ਉਸ ਤੋਂ ਬਾਅਦ COVID-19 ਜਿਹੜਾ ਸੀ ਇਹ ਆ ਗਿਆ, ਫਿਰ ਉਦੋਂ ਜਿਹੜਾ ਸੀ ਕੇਂਦਰ ਨੇ ਢਿੱਲ ਦੇ ਦਿੱਤੀ। ਦੇਖੋ, ਜੇ 2 ਸਾਲ ਤੋਂ ਚੱਲ ਰਿਹਾ ਫਿਰ ਘੱਟੋ ਘੱਟ ਜਿਹੜੀ ਪੰਜਾਬ ਸਰਕਾਰ ਦੀ ਡਿਊਟੀ ਤਾਂ ਇੱਥੋਂ ਸਟਾਰਟ ਹੁੰਦੀ ਸੀ ਨਾ 2 ਸਾਲ ਤੋਂ। ਉਹ ਕਿਸਾਨਾਂ ਨੂੰ ਦੱਸਦੇ, ਕਿਸਾਨਾਂ ਦੇ ਨਾਲ ਕੋਈ ਮੀਟਿੰਗ ਕਰਦੇ, ਕੁਛ ਉਹਨਾਂ ਨੂੰ ਪੁੱਛਦੇ, ਦੱਸਦੇ ਕਿਹੜੇ ਤਰੀਕੇ ਦੇ ਨਾਲ ਚੱਲੀਏ। ਹੁਣ 10 ਤਰੀਕ ਤੋਂ ਕਣਕਾਂ ਦੀ ਜਿਹੜੀ ਆ ਉਹ ਫਸਲ ਦੀ ਖਰੀਦ ਸ਼ੁਰੂ ਹੋਣੀ ਆ ਤੇ ਜਿਹੜੀ ਸਰਕਾਰ ਹੈ ਉਹ ਹੁਣ ਕਹਿੰਦੇ ਕਿ ਪਲਾਨ ਜਿਹੜਾ B ਹੈ ਉਹਦੇ ਉੱਤੇ ਕੰਮ ਕਰ ਰਹੀ ਹੈ। ਪਲਾਨ B ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜਿਹੜੀ ਟੈਸਟਿੰਗ ਹੈ ਉਹ ਸ਼ੁਰੂ ਕੀਤੀ ਗਈ ਹੈ ਇਸ ਸੌਫਟਵੇਅਰ ਦੀ, ਜਿਹਦੇ ਉੱਤੇ ਇਹ ਸਾਰਾ ਕੁਝ ਜਿਹੜਾ ਅਪਲੋਡ ਕਰਨਾ ਕਿਸਾਨਾਂ ਨੇ। ਇਹ ਕਿਵੇਂ ਹੋ ਜਾਊਗਾ ਦਿਨਾਂ ਦੇ ਵਿੱਚ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਜਿਹੜਾ ਜੀ ਉਹ ਕਹਿੰਦੇ ਆ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਸਿੱਧੀ ਅਦਾਇਗੀ ਦੀ ਥਾਂ ਆੜ੍ਹਤੀਆਂ ਦੇ ਜ਼ਰੀਏ ਕਰਨਾ ਚਾਹੁੰਦੀ ਹੈ। ਇਹਦੇ ਨਾਲ ਸਿੱਧੀ ਅਦਾਇਗੀ ਲਈ ਜਿਹੜਾ ਸੌਫਟਵੇਅਰ ਟੈਸਟਿੰਗ ਹੈ ਉਹਦੇ ਵਾਸਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਖਰੀਦ ਲਈ ਪਲਾਨ B ਜਿਹੜਾ ਉਹ ਤਿਆਰ ਰੱਖਣਾ ਪਊਗਾ। ਔਰ ਇਹ ਵੀ ਕਿਹਾ ਕਿ ਜਿਹੜਾ ਕੱਲ ਨੂੰ ਮੀਟਿੰਗ ਹੋਣੀ ਹੈ ਦਿੱਲੀ ਦੇ ਵਿੱਚ, ਉਹਦੇ ਵਿੱਚ ਇਹ ਮਾਮਲਾ ਸੁਲਝ ਜਿਹੜਾ ਹੋ ਸਕਦਾ। ਉੱਧਰ ਜਿਹੜੀ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਹੈ ਉਹਨਾਂ ਨੇ ਇਹ ਗੱਲ ਜਿਹੜੀ ਕਹਿਤੀ ਹੈ ਕਿ ਕੱਲ ਨੂੰ ਜਿਹੜੀ ਮੁੱਖ ਮੰਤਰੀ ਨੇ ਮੀਟਿੰਗ ਬੁਲਾਈ ਹੈ ਇਹਦੇ ਵਿੱਚ ਉਹ ਆਪਣੀ ਮੰਗ ਰੱਖਣਗੇ। ਇਹ ਵੀ ਕਿਹਾ ਕਿ ਜੇ ਸਰਕਾਰ ਨੇ ਸਿੱਧੀ ਅਦਾਇਗੀ ਸ਼ੁਰੂ ਕੀਤੀ ਤਾਂ ਪੰਜਾਬ ਭਰ ਦੇ ਆੜ੍ਹਤੀਏ ਮੰਡੀਆਂ ਬੰਦ ਕਰਕੇ 10 ਅਪ੍ਰੈਲ ਤੋਂ ਹੜਤਾਲ ਤੇ ਚਲੇ ਜਾਣਗੇ। ਮੀਟਿੰਗ 'ਚ ਜਿਹੜੇ FCI ਦੇ ਅਧਿਕਾਰੀ ਵੀ ਜਿਹੜੇ ਆ ਉਹ ਬੁਲਾਏ ਗਏ ਆ। ਵੇਖਦੇ ਆ ਕਿ ਜਿਹੜੀ ਮੀਟਿੰਗ ਆ ਇਹਦੇ ਵਿੱਚੋਂ ਜਿਹੜਾ ਜੀ ਉਹ ਕੀ ਕੁਝ ਕੱਢਿਆ ਜਾਂਦਾ। ਪਰ ਇੰਨਾ ਜ਼ਰੂਰ ਆ ਕਿ ਇਹ ਨਵੀਂ ਮੁਸ਼ਕਲ ਜਿਹੜੀ ਆ, ਵੱਡੀ ਮੁਸ਼ਕਲ ਕਿਸਾਨਾਂ ਦੇ ਵਾਸਤੇ ਇਹ ਖੜੀ ਹੋ ਗਈ। ਦਿਨਾਂ ਦੇ ਵਿੱਚ ਇਹ ਜਾਣਕਾਰੀ ਜ਼ਮੀਨਾਂ ਦੀ ਨਹੀਂ ਅਪਲੋਡ ਕੀਤੀ ਜਾ ਸਕਣੀ। ਮੈਂ ਬਹੁਤ ਵਾਰੀ ਜਿਹੜੀ ਜੀ ਉਹ ਇਹ ਗੱਲ ਦੱਸੀ ਹੈ ਕਿ 2-3 ਜਿਹੜੀਆਂ ਵੱਡੀਆਂ ਔਕੜਾਂ ਨੇ ਉਹ ਆਉਣਗੀਆਂ। ਹੁਣ ਜਿੰਨਾ ਬਾਪੂਆਂ ਦੇ ਨਾਂ ਦੇ ਉੱਤੇ ਜ਼ਮੀਨ ਆ, ਦਾਦਿਆਂ ਦੇ ਨਾਂ ਤੇ ਜ਼ਮੀਨ ਆ, ਦੁਨੀਆ 'ਚ ਨਹੀਂ ਹੈਗੇ, ਲੋਕਾਂ ਨੇ ਨਹੀਂ ਵੰਡ ਕੀਤੀ, ਚੱਲੀ ਜਾਂਦੇ ਉੱਦਾਂ ਹੀ ਮਸ਼ਤਰਕੇ ਖਾਤੇ, ਉਹ ਦਿਨਾਂ ਦੇ ਵਿੱਚ ਕਿਵੇਂ ਹੋ ਜਾਣਗੇ। ਔਰ ਜਿਹੜੇ ਜਿਨ੍ਹਾਂ ਨੇ ਸਾਂਝੇ ਖਾਤੇ ਨੇ ਅਜੇ ਉਹ ਨੰਬਰ ਵੰਡ ਨਹੀਂ ਕੀਤੀ, ਉਹਨਾਂ ਦੇ ਤੁਸੀਂ ਕਿਹੜੇ ਤਰੀਕੇ ਦੇ ਨਾਲ ਕਰ ਲਓਗੇ। ਜਿਹੜੇ ਪ੍ਰਵਾਸੀ ਨੇ, ਜਿਹੜੇ ਬਾਹਰਲੇ ਮੁਲਕਾਂ 'ਚ ਬੈਠੇ ਆ, ਜਿਨ੍ਹਾਂ ਦੀਆਂ ਜ਼ਮੀਨਾਂ ਇੱਥੇ ਹਿੱਸੇ ਠੇਕੇ ਤੇ ਦਿੱਤੀਆਂ ਨੇ, ਉਹ ਕਿਵੇਂ ਇਹ ਅਪਲੋਡ ਜਿਹੜਾ ਜੀ ਉਹ ਕਰ ਲੈਣਗੇ ਤੇ ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜਾ ਉਹ ਪੈਸੇ ਆਉਣਗੇ।
ਸਮੱਸਿਆ ਜਿਹੜੀ ਹੈ ਜੀ ਇਹ ਵੱਡੀ ਹੋਣੀ ਆ ਆਉਂਦੇ ਸਮੇਂ ਦੇ ਦੌਰਾਨ। ਜਿਹੜੇ ਠੇਕੇ ਤੇ ਦੇਣ ਵਾਲੇ ਨੇ ਜਾਂ ਤਾਂ ਉਹਨਾਂ ਨੂੰ ਟੈਕਸ ਲਾਊਗੀ ਜਿਹੜੀ ਸਰਕਾਰ, ਕਿ ਤੁਸੀਂ ਠੇਕਾ ਲੈਂਦੇ ਹੋ ਉਹਦੇ ਉੱਤੇ ਟੈਕਸ ਦਿਓ। ਸੈਕਿੰਡ ਇਹ ਵੀ ਹੋ ਸਕਦਾ ਹੈ ਕਿ ਜਿਹੜੇ ਠੇਕੇ ਦੇ ਉੱਤੇ ਦਿੰਦੇ ਆ ਉਹਨਾਂ ਤੋਂ ਜਿਹੜੀਆਂ ਸਬਸਿਡੀਆਂ ਮਿਲਦੀਆਂ ਨੇ ਕਿਸਾਨਾਂ ਨੂੰ ਉਹ ਖੋਹੀਆਂ ਜਾਣਗੀਆਂ ਕਿ ਤੁਸੀਂ ਤਾਂ ਆਪ ਤਾਂ ਆਉਂਦੇ ਨਹੀਂ, ਇਸ ਕਰਕੇ ਤੁਹਾਨੂੰ ਸਬਸਿਡੀ ਦੀ ਲੋੜ ਨਹੀਂ ਗੀ। ਇਹ ਸਮੱਸਿਆਵਾਂ ਵੱਡੀਆਂ ਪੈਦਾ ਖੇਤੀ ਦੇ ਵਾਸਤੇ ਹੋਣਗੀਆਂ। ਕੇਂਦਰ ਦੀ ਸਰਕਾਰ ਇਸ ਅੰਦੋਲਨ ਦੀ ਵਜ੍ਹਾ ਕਰਕੇ ਹਰ ਪਰੇਸ਼ਾਨੀ ਜਿਹੜੀ ਆ ਉਹ ਕਿਸਾਨਾਂ ਨੂੰ ਦੇਣੀ ਚਾਹੁੰਦੀ ਹੈ, ਖਾਸ ਤੌਰ ਦੇ ਉੱਤੇ ਉਹਦੇ ਨਿਸ਼ਾਨੇ ਤੇ ਪੰਜਾਬ ਦੇ ਕਿਸਾਨ ਨੇ। ਬਿਲਕੁਲ ਜੀ, ਉਹ ਤਾਂ ਪੂਰੇ ਉਹਨਾਂ ਦੀ ਹਿੱਟ ਲਿਸਟ ਤੇ ਹੈਗੇ ਆ। ਤਾਂ ਅੱਗੇ ਵੋਟਾਂ ਦੀ ਗੱਲ ਕਰੀਏ, ਵੋਟਾਂ ਪੈ ਰਹੀਆਂ, ਤੀਜੇ ਗੇੜ ਦੇ ਵਿੱਚ ਵੀ ਰਿਕਾਰਡ ਤੋੜ ਵੋਟਾਂ ਪਈਆਂ। ਵੋਟਾਂ ਇਹ ਪਈ ਜਾਣੀਆਂ ਨੇ ਕਿਉਂਕਿ ਐਸਾ ਸੈੱਟ ਕੀਤਾ। ਤੁਸੀਂ ਦੇਖੋ ਕਿ ਜਿਹੜੀਆਂ ਅੱਗੇ ਪੱਛਮੀ ਬੰਗਾਲ ਦੇ ਵਿੱਚ 2 ਗੇੜਾਂ ਦੇ ਵਿੱਚ ਜਾਂ 3 ਗੇੜਾਂ ਦੇ ਵਿੱਚ ਹੱਦ ਮੁੱਕ ਜਾਂਦੀਆਂ ਹੁੰਦੀਆਂ ਸੀਗੀਆਂ, ਐਤਕੀ 9 ਗੇੜ ਜਿਹੜੇ ਆ ਉਹ ਰੱਖੇ ਗਏ ਆ। ਇੱਕ ਬੜੀ ਕੈਲਕੂਲੇਟਡ ਗੇਮ ਜਿਹੜੀ ਆ ਇਹ ਖੇਡੀ ਜਾ ਰਹੀ ਆ। ਹੁਣ ਜਿਹੜੇ ਬਾਕੀ ਸੂਬੇ ਨੇ ਜੀ ਉਹਨਾਂ ਦੇ ਵਿੱਚ ਕੰਮ ਨਿਬੜ ਗਿਆ, ਬਾਕੀ ਰਹਿ ਗਈਆਂ ਹੁਣ ਪੱਛਮੀ ਬੰਗਾਲ ਦੀਆਂ। ਹੁਣ ਸਾਰਾ ਧਿਆਨ ਜਿਹੜਾ ਭਾਰਤੀ ਜਨਤਾ ਪਾਰਟੀ ਪੱਛਮੀ ਬੰਗਾਲ ਦੇ ਉੱਤੇ ਕੇਂਦਰਿਤ ਕਰੂਗੀ ਔਰ ਜਿੰਨੀਆਂ ਸੁਰੱਖਿਆ ਫੋਰਸਸ ਨੇ ਉੱਥੇ ਸਾਰੀਆਂ ਜਿਹੜੀਆਂ ਉਹ ਜਾ ਕੇ ਲਾਊਗੀ। ਕੀ ਹੁੰਦਾ ਆਉਂਦੇ ਦਿਨਾਂ ਦੇ ਦੌਰਾਨ ਇਹ ਦੇਖਣਾ ਪਊਗਾ, ਪਰ ਇੰਨਾ ਜ਼ਰੂਰ ਹੈ ਪੱਛਮੀ ਬੰਗਾਲ, ਅਸਾਮ, ਤਾਮਿਲਨਾਡੂ, ਕੇਰਲਾ ਤੇ ਪੁਡੂਚੇਰੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦਾ ਅਮਲ ਜਿਹੜਾ ਸੀਗਾ ਉਹ ਨੇਪਰੇ ਚੜ੍ਹ ਗਿਆ। ਪੱਛਮੀ ਬੰਗਾਲ ਦੇ ਵਿੱਚ ਚੋਣਾਂ ਦੇ ਤੀਜੇ ਗੇੜ ਦੇ ਦੌਰਾਨ 31 ਹੋਰ ਸੀਟਾਂ ਦੇ ਉੱਤੇ ਤੇ ਅਸਾਮ ਦੇ ਵਿੱਚ ਤੀਜੇ ਤੇ ਆਖਰੀ ਗੇੜ ਦੇ ਵਿੱਚ 40 ਹਲਕਿਆਂ ਦੇ ਵਿੱਚ ਵੋਟਾਂ ਜਿਹੜੀਆਂ ਉਹ ਪਈਆਂ। ਕੇਰਲਾ, ਤਾਮਿਲਨਾਡੂ ਤੇ ਪੁਡੂਚੇਰੀ ਦੇ ਵਿੱਚ ਇੱਕੋ ਗੇੜ ਦੇ ਵਿੱਚ ਵੋਟਾਂ ਮੁਕੰਮਲ ਹੋ ਗਈਆਂ। ਪੱਛਮੀ ਬੰਗਾਲ ਦੇ ਵਿੱਚ 84.2%, ਅਸਾਮ ਦੇ ਵਿੱਚ 82.28%, ਕੇਰਲਾ ਦੇ ਵਿੱਚ 74.2%, ਤਾਮਿਲਨਾਡੂ ਦੇ ਵਿੱਚ 71.88%, ਪੁਡੂਚੇਰੀ ਦੇ ਵਿੱਚ 81.84% ਵੋਟਿੰਗ ਜਿਹੜੀ ਉਹ ਹੋਈ। ਇਹ ਬਹੁਤ ਹੈਵੀ ਵੋਟਿੰਗ ਹੈ। ਜੇ 80% ਤੋਂ ਉੱਪਰ ਵੋਟ ਜਿਹੜੀ ਦੀ ਉਹ ਪੈ ਰਹੀ ਹੈ ਤੇ ਇਹਨੂੰ 100% ਵੋਟ ਜਿਹੜਾ ਉਹ ਮੰਨਿਆ ਜਾ ਸਕਦਾ। ਬਹੁਤ ਲੰਬੀਆਂ ਲਾਈਨਾਂ ਲਾ ਕੇ ਲੋਕਾਂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਜਿਹੜਾ ਸੀ ਉਹ ਕੀਤਾ। ਸ਼ਾਇਦ ਬੜੀ ਦੇਰ ਤੋਂ ਬਾਅਦ ਹੈ ਕਿ ਕਿਸੇ ਸੂਬਿਆਂ ਦੇ ਵਿੱਚ ਏਡੀ ਵੱਡੀ ਗਿਣਤੀ ਦੇ ਵਿੱਚ ਵੋਟਰ ਜਿਹੜਾ ਉਹ ਬਾਹਰ ਨਿਕਲਿਆ ਹੋਵੇ। ਚਲੋ ਪੱਛਮੀ ਬੰਗਾਲ ਦੇ ਵਿੱਚ ਕੋਈ ਸ਼ੱਕ ਨਹੀਂ ਗਾ ਕਿ ਬਹੁਤ ਜ਼ੋਰ ਜਿਹੜਾ ਉਹ ਲੱਗਿਆ ਹੋਇਆ, ਪਰ ਅਸਮ ਦੇ ਵਿੱਚ ਵੀ ਜਿਹੜਾ ਉਹ ਵੋਟਾਂ ਦੀ ਬੰਪਰ ਜਿਹੜੀਆਂ ਵੋਟਾਂ ਪੈਣੀਆਂ, ਬਹੁਤ ਸਾਰੇ ਜਿਹੜੇ ਦੀ ਉਹ ਵੱਡੇ ਸਵਾਲ ਨੇ। ਚੰਗਾ ਰੁਝਾਨ ਹੈ, ਬਹੁਤ ਚੰਗਾ ਰੁਝਾਨ ਹੈ ਵੋਟਰਾਂ ਦਾ, ਵੋਟਾਂ ਦੇ ਆਉਣਾ। ਪਰ ਕਿਤੇ ਕਹਾਣੀ ਉਹ ਨਾ ਹੋਵੇ ਵੀ ਇੱਕ ਪੋਲ ਦੇ ਉੱਤੇ ਜਿੱਥੇ ਵੋਟਾਂ ਤਾਂ 91 ਨੇ ਪੈ ਗਈਆਂ 182 ਕਿ 83, ਉਹ ਉਸ ਹਿਸਾਬ ਦੇ ਨਾਲ ਨਾ ਕਿਤੇ ਵਾਧੂ ਜਿਹੜੀਆਂ ਵੋਟਾਂ ਹੁਣ ਵਾਧੂ ਕਿਹਨੂੰ ਜਾਣਗੀਆਂ, ਇਹ ਵੀ ਜਿਹੜਾ ਦੀ ਉਹ ਪਤਾ ਹੀ ਹੈ। ਉਧਰ ਇੱਕ ਦੂਜੇ ਦੇ ਉੱਤੇ ਦੋਸ਼ ਜਿਹੜੇ ਸੀਗੇ ਜੀ ਉਹ ਜ਼ਰੂਰ ਲੱਗਦੇ ਰਹੇ। TMC ਵਾਲਿਆਂ ਨੇ ਭਾਜਪਾ ਤੇ ਦੋਸ਼ ਲਾਏ, ਭਾਜਪਾ ਵਾਲਿਆਂ ਨੇ TMC ਦੇ ਦੋਸ਼ ਲਾਏ। ਐਤਕੀ ਜਿਹੜੀਆਂ ਕੁਝ ਮਸ਼ੀਨਾਂ ਸੀਗੀਆਂ ਜਿਹੜੀਆਂ ਐਕਸਟਰਾ ਸੀਗੀਆਂ ਉਹ TMC ਦੇ ਇੱਕ ਨੇਤਾ ਦੇ ਘਰੋਂ ਮਿਲੀਆਂ ਔਰ ਇਹ ਕਿਹਾ ਗਿਆ ਕਿ ਉਹ ਫਾਲਤੂ ਮਸ਼ੀਨਾਂ ਸੀ ਉਹ ਲੈ ਕੇ ਘਰੇ ਚਲੇ ਗਿਆ ਤੇ ਗਾਂ ਉਹ ਸੌਂ ਗਿਆ ਜਿਹੜਾ ਜੀ ਉਹ ਘਰੇ ਜਾ ਕੇ। ਮਤਲਬ ਕਿ ਉਹ ਜਿਹੜੀਆਂ ਮਸ਼ੀਨਾਂ ਵਾਲੀ ਗੱਲ ਆ EVM ਵਾਲੀ, ਉਹਦੇ ਉੱਤੇ ਵੱਡੇ ਸਵਾਲੀਆ ਚਿੰਨ੍ਹ ਜਿਹੜੇ ਆ ਉਹ ਲਗਾਤਾਰ ਲੱਗ ਰਹੇ ਆ। ਜਿੱਥੇ ਅਸਮ ਦੇ ਵਿੱਚ ਪਹਿਲਾਂ ਇੱਕ ਭਾਰਤੀ ਜਨਤਾ ਪਾਰਟੀ ਦੇ ਨੇਤਾ ਦੀ ਗੱਡੀ ਦੇ ਵਿੱਚੋਂ ਜਿਹੜੀਆਂ ਉਹ ਲੱਭੀਆਂ ਸੀਗੀਆਂ ਮਸ਼ੀਨਾਂ, ਮਤਲਬ ਕਿ ਉਹ ਹੀ ਆਵਾਗਾਉਣੀ ਤੁਰੀਆਂ ਫਿਰਦੀਆਂ ਜਿਹੜੀ ਮਸ਼ੀਨਾਂ, ਕਦੀ ਕਿਸੇ ਦੇ ਨੇਤਾ ਦੇ ਘਰ ਦੇ ਵਿੱਚੋਂ ਮਿਲ ਜਾਂਦੀਆਂ ਨੇ, ਕਦੇ ਕਿਸੇ ਨੇਤਾ ਦੇ ਘਰ ਦੇ ਵਿੱਚੋਂ ਮਿਲ ਜਾਂਦੀਆਂ ਨੇ। ਚੋਣ ਕਮਿਸ਼ਨ ਜਿਹੜਾ ਜੀ ਉਹ ਕਿਸੇ ਨਾਂ ਦਾ ਹੀ, ਉਹ ਰੜਕਦਾ ਹੀ ਨਹੀਂ ਗਾ ਕਿਤੇ ਵੀ, ਉਹਦੇ ਉੱਤੇ ਕੋਈ ਉਹਦੀ ਸਿਹਤ ਦੇ ਉੱਤੇ ਕਿਸੇ ਕਿਸਮ ਦਾ ਅਸਰ ਨਹੀਂ ਹੋ ਰਿਹਾ। ਚੋਣ ਕਮਿਸ਼ਨ ਦੀ ਤਾਂ ਪ੍ਰੋਬਲਮ ਹੈ, ਉਹੀ ਤਾਂ ਰਲਿਆ ਹੋਇਆ ਆ। ਅੱਗੇ ਗੱਲ ਕਰਦੇ ਹਾਂ ਬ੍ਰਹਮਪੁਰਾ ਤੇ ਢੇਂਡਸਾ ਦੀ। ਹੁਣ ਜਿਉਂ-ਜਿਉਂ ਇਲੈਕਸ਼ਨਾਂ ਆ ਰਹੀਆਂ ਇਸੇ ਤਰ੍ਹਾਂ ਹੁਣ ਡੱਡੂ ਛੜੱਪੇ ਜ਼ਰੂਰ ਲੱਗਣਗੇ। ਜਿਹੜੇ ਇਹ ਦੋ ਗਰੁੱਪ ਨੇ ਇਹ ਨਿਕਲੇ ਹੋਏ ਤਾਂ ਅਕਾਲੀ ਦਲ ਬਾਦਲ ਦੇ ਵਿੱਚੋਂ ਨੇ। ਇਸ ਵਾਰੀ ਇਹ ਹੋ ਰਿਹਾ ਕਿ ਸੁਖਬੀਰ ਸਿੰਘ ਬਾਦਲ ਹੋਰੀ ਕਿਸੇ ਕੋਰ ਕਮੇਟੀ ਜਾਂ ਇੱਕ ਜਿਹੜਾ ਪ੍ਰੋਸੈਸ ਹੁੰਦਾ ਵੋਟਾਂ ਵਾਲਾ, ਟਿਕਟਾਂ ਦੇਣ ਵਾਲਾ, ਉਹਨੂੰ ਸਾਰੇ ਨੂੰ ਉਲੰਘ ਕੇ ਸਿੱਧੇ ਰੂਪ ਦੇ ਵਿੱਚ ਜਿੱਥੇ ਜਿੱਥੇ ਰੈਲੀ ਕਰ ਰਹੇ ਆ ਉੱਥੇ ਉੱਥੇ ਉਮੀਦਵਾਰ ਐਲਾਨੀ ਜਾ ਰਹੇ ਆ। ਉਹ ਪ੍ਰੋਸੈਸ ਤਾਂ ਅਕਾਲੀ ਦਲ ਦੇ ਵਿੱਚੋਂ ਕੰਪਲੀਟ ਖਤਮ ਹੁੰਦਾ ਨਜ਼ਰ ਆ ਰਿਹਾ। ਹੁਣ ਤਾਂ ਉਹ ਮੰਤਰਾਲੇ ਵੀ ਵੰਡੀ ਜਾਂਦੇ ਆ, ਜਿਵੇਂ ਸਾਰਾ ਕੁਝ ਹੋ ਗਿਆ ਹੋਵੇ, ਫਲਾਣੇ ਨੂੰ ਫਲਾਨਾ ਮੰਤਰੀ ਬਣਾਉਣਾ, ਫਲਾਣੇ ਨੂੰ ਫਲਾਨਾ ਮੰਤਰੀ ਜਿਹੜਾ ਦੀ ਉਹ ਬਣਾਉਣਾ।
ਉਹਦੇ ਦੌਰਾਨ ਜਦੋਂ ਇਹ ਸੁਖਦੇਵ ਸਿੰਘ ਢੀਂਡਸਾ ਹੋਰੀ ਲਾਂਭੇ ਹੋਏ ਆ, ਜਾਂ ਉਦੋਂ ਪਹਿਲਾਂ ਰਣਜੀਤ ਸਿੰਘ ਬ੍ਰਹਮਪੁਰਾ ਹੋਰੀ ਜਿਹੜਾ ਜੀ ਉਹ ਲਾਂਭੇ ਹੋਏ ਆ, ਇੱਕ ਵਾਰੀ ਵੱਡਾ ਹੁੰਗਾਰਾ ਇਹਨਾਂ ਨੂੰ ਮਿਲਿਆ ਸੀ। ਫਿਰ ਕਰੋਨਾ ਵਾਇਰਸ ਜਿਹੜਾ ਜੀ ਉਹ ਆ ਗਿਆ, ਔਰ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਧੜਾ ਇੱਕ ਵਾਰੀ ਉਹਦੀ ਸਰਗਰਮੀਆਂ ਬਹੁਤ ਸਿਖਰ ਦੇ ਉੱਤੇ ਚਲੇ ਗਈਆਂ ਸੀ, ਔਰ ਉਹਨੇ ਖੋਰਾ ਵੱਡੇ ਰੂਪ ਦੇ ਵਿੱਚ ਲਾਉਣਾ ਸ਼ੁਰੂ ਕਰ ਦਿੱਤਾ ਸੀਗਾ। ਪਰ ਉਹਦੇ ਵਿੱਚੋਂ ਫਿਰ ਕਿਸਾਨ ਅੰਦੋਲਨ ਆ ਗਿਆ। ਕਿਸਾਨ ਅੰਦੋਲਨ ਆਇਆ ਤੇ ਭਾਰਤੀ ਜਨਤਾ ਪਾਰਟੀ ਨਿਸ਼ਾਨੇ ਤੇ ਆ ਗਈ। ਫਿਰ ਜਿਹੜਾ ਇਹ ਸਮਝਿਆ ਜਾ ਰਿਹਾ ਸੀਗਾ ਕਿ ਇਹ ਸ਼ਾਇਦ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਅਕਾਲੀ ਦਲ ਬਾਦਲ ਨੂੰ ਛੱਡ ਕੇ ਇੱਕ ਨਵੇਂ ਧੜੇ ਦੇ ਨਾਲ ਗੱਠਜੋੜ ਕਰੂਗੀ, ਉਹ ਮਾਮਲਾ ਜਿਹੜਾ ਜੀ ਉਹ ਲਾਂਭੇ ਹੋ ਗਿਆ। ਹੁਣ ਰਣਜੀਤ ਸਿੰਘ ਬ੍ਰਹਮਪੁਰਾ ਦੇ ਵੱਲੋਂ ਬਣਾਈ ਗਈ 3 ਮੈਂਬਰੀ ਜਿਹੜੀ ਏਕਤਾ ਕਮੇਟੀ ਆ, ਉਹਨੇ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਕੀਤੀ ਹੈ। ਔਰ ਇਹ ਕਿਹਾ ਜਾ ਰਿਹਾ ਕਿ ਅਕਾਲੀ ਦਲ ਟਕਸਾਲੀ ਤੇ ਅਕਾਲੀ ਦਲ ਡੈਮੋਕ੍ਰੇਟਿਕ ਦੇ ਵਿਚਾਲੇ ਏਕਤਾ ਜਿਹੜੀ ਆ ਉਹਦੇ ਅਨੁਸਾਰ ਬਣ ਰਹੇ ਆ। ਔਰ ਇਹ ਵੀ ਜਿਹੜਾ ਜੀ ਕਿਹਾ ਜਾ ਰਿਹਾ ਹੈ ਕਿ ਮੀਟਿੰਗ ਦੇ ਵਿੱਚ ਢੀਂਡਸਾ ਨੂੰ ਜਥੇਦਾਰ ਬ੍ਰਹਮਪੁਰਾ ਦੀਆਂ ਏਕਤਾ ਸੰਬੰਧੀ ਭਾਵਨਾਵਾਂ ਤੋਂ ਜਾਣੂ ਜਿਹੜਾ ਉਹ ਕਰਵਾਇਆ ਗਿਆ, ਔਰ ਬ੍ਰਹਮਪੁਰਾ ਦੇ ਵੱਲੋਂ ਏਕਤਾ ਲਈ ਸ਼ੁਰੂ ਕੀਤੇ ਗਏ ਯਤਨਾਂ ਦਾ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਹਾਂ ਪੱਕੀ ਹੁੰਗਾਰਾ ਜਿਹੜਾ ਜੀ ਉਹ ਭਰਿਆ, ਤੇ ਪੰਥ ਤੇ ਪੰਜਾਬ ਦੇ ਵਡੇਰੇ ਹਿੱਤਾਂ ਲਈ ਪੰਜਾਬ ਨੂੰ ਬਾਦਲਾਂ, ਕਾਂਗਰਸ ਤੇ ਭਾਜਪਾ ਤੋਂ ਨਿਜਾਤ ਦਿਵਾਉਣ ਦੀ ਜਿਹੜੀ ਜ਼ਰੂਰਤ ਦੀ ਗੱਲ ਉਹਨਾਂ ਨੇ ਕਹੀ ਹੈ। ਇਹ ਵੀ ਕਿਹਾ ਜਾ ਰਿਹਾ ਕਿ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਇਹ ਕਿਹਾ ਕਿ ਇਸੇ ਹਫ਼ਤੇ ਪਾਰਟੀ ਦੇ ਹੋਰਨਾਂ ਸੀਨੀਅਰ ਜਿਹੜੇ ਸਾਥੀ ਨੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਸਾਰੀ ਸਥਿਤੀ ਤੋਂ ਜਾਣੂ ਜਿਹੜਾ ਉਹ ਕਰਵਾਇਆ ਜਾਊਗਾ। ਹੁਣ ਇਹਦੇ ਵਿੱਚ ਜਿਹੜਾ ਜੀ ਸਵਾਲ ਵੱਡਾ ਇਹ ਆ ਕਿ ਇਹ ਕਿਹਾ ਜਾਂਦਾ ਕਿ ਜਦੋਂ ਸ਼ੁਰੂਆਤ ਦੌਰ ਦੇ ਵਿੱਚ ਇਹ ਸਾਰਾ ਕੁਝ ਚੱਲ ਰਿਹਾ ਸੀਗਾ ਤੇ ਉਦੋਂ ਵੀ ਇਹ ਗੱਲ ਤੁਰੀ ਸੀਗੀ ਕਿ ਇਹ ਦੋਨੋਂ ਇਕੱਠੇ ਹੋ ਸਕਦੇ ਆ। ਉਦੋਂ ਗੱਲ ਇਹ ਆਈ ਸੀਗੀ ਕਿ ਰਣਜੀਤ ਸਿੰਘ ਬ੍ਰਹਮਪੁਰਾ ਚਾਹੁੰਦੇ ਆ ਕਿ ਇੱਕ ਵਾਰੀ ਉਹਨਾਂ ਨੂੰ ਇਹ ਜਿਹੜਾ ਅਕਾਲੀ ਦਲ ਨਵਾਂ ਬਣਨ ਜਾ ਰਿਹਾ ਉਹਦਾ ਪ੍ਰਧਾਨ ਬਣਾ ਦਿਓ, ਮੁੜ ਕੇ ਚਾਹੇ ਸੁਖਦੇਵ ਸਿੰਘ ਢੀਂਡਸਾ ਹੋਰੀ ਜਿਹੜਾ ਜੀ ਉਹ ਪ੍ਰਧਾਨ ਬਣ ਜਾਣ। ਸੁਖਦੇਵ ਸਿੰਘ ਢੀਂਡਸਾ ਹੋਰੀ ਪ੍ਰਧਾਨਗੀ ਛੱਡ ਕੇ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੂੰ ਕਿਵੇਂ ਪ੍ਰਧਾਨ ਬਣਾ ਦੇਣਗੇ, ਇਹ ਆਪਣੇ ਆਪ ਦੇ ਵਿੱਚ ਸਵਾਲ ਹੈ। ਸਵਾਲ ਵੱਡਾ ਇਹ ਵੀ ਹੈ ਕਿ ਕਿਉਂਕਿ ਇਹ ਲਫ਼ਜ਼ ਬੜੇ ਭਾਰੇ ਭਾਰੇ ਜਿਹੜਾ ਜੀ ਉਹ ਵਰਤੇ ਆ ਕਿ ਇਸ ਵੇਲੇ ਪੰਜਾਬ ਨੂੰ, ਸਿੱਖ ਕੌਮ ਨੂੰ ਜਿਹੜਾ ਜੀ ਉਹ ਕੁਰਬਾਨੀਆਂ ਦੀ ਲੋੜ ਆ, ਉਹਨੂੰ ਬਚਾਉਣ ਦੀ ਜਿਹੜਾ ਜੀ ਉਹ ਲੋੜ ਆ। ਤੇ ਗੱਲ ਇਹ ਆ ਕਿ ਫਿਰ ਤੁਸੀਂ ਅਹੁਦਿਆਂ ਦੇ ਉੱਤੇ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਜੰਮ ਕੇ ਬਹਿ ਜਾਂਦੇ ਹੋ, ਕਿਸ ਏਜ ਦੇ ਵਿੱਚੋਂ ਇਹ ਲੰਘ ਰਹੇ ਨੇ। ਅਕਸਰ ਇਹਨਾਂ ਦਿਨਾਂ ਦੇ ਵਿੱਚ ਇਸ ਏਜ ਦੇ ਵਿੱਚ ਤਾਂ ਆ ਕੇ ਇਹ ਕਿਹਾ ਜਾਂਦਾ ਨਾ ਵੀ ਜਿਹੜਾ ਜੀ ਉਹ ਰੱਬ ਰੱਬ ਕਰੋ, ਪਰ ਇੱਥੇ ਸਿਆਸਤਦਾਨਾਂ ਦੇ ਵਿੱਚ ਇਹ ਨਹੀਂ ਹੁੰਦਾ। ਸਿਆਸਤਦਾਨ ਜਿਹੜੇ ਨੇ ਇੱਥੇ ਰਿਟਾਇਰ ਹੁੰਦੇ ਹੀ ਨਹੀਂ। ਜੇ ਰਿਟਾਇਰ ਹੋ ਕੇ ਕਮਾਂਡ ਜਿਹੜੀ ਆ ਉਹ ਅਗਲੀ ਕਤਾਰ ਨੂੰ ਦੇ ਦੇਣ, ਅਗਲੀ ਕਤਾਰ ਨੂੰ ਸੌਂਪ ਦੇਣ ਤੇ ਉਹਨਾਂ ਨੂੰ ਇਹ ਆਖਣ ਕਿ ਤੁਸੀਂ ਆਪਣੇ ਤਰੀਕੇ ਦੇ ਨਾਲ ਹੁਣ ਜਿਹੜਾ ਜੀ ਉਹ ਚਲਾਓ, ਤੇ ਗੱਲ ਸਮਝ ਆਉਂਦੀ ਆ ਵੀ ਹਾਂ ਇਹ ਕੁਝ ਪੰਜਾਬ ਦੇ ਵਾਸਤੇ ਜਿਹੜਾ ਜੀ ਉਹ ਕਰਨਾ ਚਾਹੁੰਦੇ ਆ। ਗੱਲ ਅਹੁਦਿਆਂ ਦੇ ਉੱਤੇ ਜਿਹੜਾ ਜੀ ਉਹ ਟਿਕੀ ਹੋਈ ਆ। ਗੱਲ ਇਸ ਗੱਲ ਦੇ ਉੱਤੇ ਟਿਕੀ ਹੋਈ ਆ ਕਿ ਮੈਨੂੰ ਪ੍ਰਧਾਨਗੀ ਜਿਹੜੀ ਆ ਜੀ ਉਹ ਚਾਹੀਦੀ ਆ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਿੰਨਾ ਨੁਕਸਾਨ ਜਿਹੜਾ ਅਕਾਲੀ ਦਲ ਦਾ ਕਰ ਦਿੱਤਾ, ਇੱਕੋ ਗੱਲ ਦੇ ਉੱਤੇ ਜ਼ੋਰ ਲੱਗਿਆ ਰਿਹਾ ਨਾ ਕਿ ਉਹਨਾਂ ਦਾ ਪੁੱਤ ਪ੍ਰਧਾਨ ਚਾਹੀਦਾ। ਪੁੱਤ ਪ੍ਰਸਤੀ, ਪਰਿਵਾਰ ਪ੍ਰਸਤੀ ਜਿਹੜੀ ਆ ਜੀ ਉਹਨੇ ਇਹ ਜਿਹੜੀ ਖੇਤਰੀ ਪਾਰਟੀ ਸੀਗੀ ਇੱਕ, ਉਹਨੂੰ ਰੋਲ ਕੇ ਜਿਹੜਾ ਜੀ ਉਹ ਰੱਖ ਦਿੱਤਾ, ਔਰ ਇਹਦੇ ਵਿੱਚ ਕੋਈ ਘਟ ਨਹੀਂ ਹੈ। ਜੀ 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 ਬਹੁਤ ਵਿੱਚ ਵੀ ਇਹਨਾਂ ਚੀਜ਼ਾਂ ਨੂੰ ਚਿੰਬੜੇ ਹੋਏ। ਅੱਗੇ ਗੱਲ ਕਰਦੇ ਹਾਂ ਹਰਿਆਣੇ ਦੇ ਵਿੱਚ ਥਾਂ ਥਾਂ ਤੇ ਨੇਤਾਵਾਂ ਦਾ ਵਿਰੋਧ ਹੋ ਰਿਹਾ, ਪਰ ਵਿਰੋਧ ਪੰਜਾਬ ਨਾਲੋਂ ਜ਼ਿਆਦਾ ਹੀ ਕਰ ਰਹੇ ਆ ਕੁਛ। ਹਰਿਆਣੇ ਦੇ ਵਿੱਚ ਇਸ ਵੇਲੇ ਜਿਹੜਾ ਜੀ ਉਹ ਬਹੁਤ ਜ਼ਿਆਦਾ ਵਿਰੋਧ ਹੈ। ਇੱਥੇ ਤਾਂ ਅਕਾਲੀ ਦਲ ਬਾਦਲ ਫੇਰ ਰੈਲੀਆਂ ਆਰਾਮ ਨਾਲ ਜਿਹੜਾ ਜੀ ਉਹ ਕਰੀ ਜਾਂਦਾ। ਜਦੋਂ 17 ਵਾਲੀਆਂ ਇਲੈਕਸ਼ਨਾਂ ਸੀਗੀਆਂ ਕਿੰਨਾ ਉਹਦੇ ਖਿਲਾਫ ਜਿਹੜਾ ਜੀ ਉਹ ਚੱਲਦਾ ਸੀਗਾ ਵਿਦਰੋਹ, ਪਰ ਉਹ ਭੁੱਲ ਭੁਲਾ ਕੇ ਲੋਕ ਉਹਦੀਆਂ ਰੈਲੀਆਂ 'ਚ ਬੈਠੇ ਨੇ ਜੀ ਆਰਾਮ ਦੇ ਨਾਲ ਜਾ ਕੇ। ਇਹ ਭੁੱਲ ਕੇ ਕਿ ਬੇਅਦਬੀ ਦੀਆਂ ਘਟਨਾਵਾਂ ਉਹਨਾਂ ਦੇ ਰਾਜ ਦੇ ਵਿੱਚ ਹੋਈਆਂ, ਇਹ ਭੁੱਲ ਕੇ ਕਿ ਪੰਜਾਬ ਦੇ ਵਿੱਚ ਚਿੱਟੇ ਨੇ ਪੈਰ ਜਦੋਂ ਫੈਲਾਏ ਤਾਂ ਉਹੀ ਸੱਤਾ ਦੇ ਵਿੱਚ ਸੀ 10 ਸਾਲ। ਕੀ ਪੰਜਾਬ ਦਾ ਹਸ਼ਰ ਕਰਤਾ, ਲੋਕ ਭੁੱਲ ਭੁਲਾ ਕੇ ਉਹਦੀਆਂ ਰੈਲੀਆਂ ਦੇ ਵਿੱਚ ਫਿਰ ਬੈਠੇ ਨੇ ਜੀ। ਜਦੋਂ ਕਿ ਹਰਿਆਣੇ ਦੇ ਜਿਹੜੇ ਕਿਸਾਨ ਨੇ ਉਹ ਕਿਸੇ ਨੂੰ ਉੱਥੇ ਨਹੀਂ ਜਿਹੜਾ ਵੀ ਉਹ ਖੰਘਣ ਦੇ ਰਹੇ। ਭਾਰਤੀ ਜਨਤਾ ਪਾਰਟੀ ਤੇ ਜਨ ਨਾਇਕ ਜਨਤਾ ਪਾਰਟੀ ਦੇ ਤੁਸੀਂ ਇਹ ਕਹਿ ਦਿਓ ਕਿ ਹਲਕ ਜਿਹੜਾ ਦੀ ਉਹਨੂੰ ਦੱਬਿਆ ਪਿਆ। ਉੱਥੇ ਕਿਸੇ ਜਗ੍ਹਾ ਦੇ ਉੱਤੇ ਕਿਸੇ ਫੰਕਸ਼ਨ ਨੂੰ ਉਹ ਹੋਣ ਨਹੀਂ ਦੇ ਰਹੇ।
ਔਰ ਦਿੱਲੀ ਦੀਆਂ ਬਰੂਹਾਂ ਤੇ ਸੰਘਰਸ਼ ਕਰ ਰਹੇ ਕਿਸਾਨਾਂ ਨੇ ਹਰਿਆਣੇ ਦੀ ਗੱਠਜੋੜ ਦੇ ਜਿਹੜੇ ਆਗੂਆਂ ਦੇ ਸਮਾਗਮ ਹੈ ਉਹ ਰੱਦ ਕਰਨ ਦੀ ਅਪੀਲ ਕੀਤੀ। ਉਹ ਅੜ ਗਏ ਕਿ ਅਸੀਂ ਤਾਂ ਇਹ ਸਮਾਗਮ ਜਿਹੜੇ ਉਹ ਕਰਾਂਗੇ, ਜਿਹਨੂੰ ਲੈ ਕੇ ਕਿਸਾਨਾਂ ਦੇ ਵਿੱਚ ਗੁੱਸਾ ਜਿਹੜਾ ਜੀ ਉਹ ਵੱਧਦਾ ਗਿਆ। ਔਰ ਅੱਧਾ ਦਰਜਨ ਤੋਂ ਵੱਧ ਸਮਾਗਮਾਂ ਦੇ ਵਿੱਚ ਕੱਲ ਜਿਹੜਾ ਸੀਗਾ ਉਹ ਵਿਰੋਧ ਕੀਤਾ ਇਹਨਾਂ ਕਿਸਾਨਾਂ ਨੇ ਥਾਂ ਥਾਂ ਦੇ ਉੱਤੇ ਜਾ ਕੇ। ਕੁਰੂਕਸ਼ੇਤਰ ਦੇ ਸ਼ਾਹਬਾਦ ਦੇ ਵਿੱਚ ਸੰਸਦ ਮੈਂਬਰ ਨੈਬ ਸੈਣੀ ਦੀ ਗੱਡੀ ਦਾ ਸ਼ੀਸ਼ਾ ਤੱਕ ਟੁੱਟ ਗਿਆ। ਔਰ ਜਦੋਂ ਕਿ ਚੌਧਰੀ ਦੇਵੀ ਲਾਲ ਦੀ ਬਰਸੀ ਤੇ ਜਨ ਨਾਇਕ ਜਨਤਾ ਪਾਰਟੀ ਦੇ ਸਮਾਗਮਾਂ ਦਾ ਵਿਰੋਧ ਹੋਇਆ। ਭਾਜਪਾ ਦੇ ਸਥਾਪਨਾ ਦਿਵਸ ਦੇ ਉੱਤੇ ਪਾਰਟੀ ਨੇ ਸੂਬੇ ਦੇ ਵਿੱਚ ਸਮਾਗਮ ਕੀਤੇ। ਇਹਦੇ ਦੌਰਾਨ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਨੈਬ ਸੈਣੀ, ਕੁਰੂਕਸ਼ੇਤਰ ਤੋਂ ਨੈਬ ਸੈਣੀ ਸ਼ਾਹਬਾਦ ਦੇ ਮਾਜਰੀ ਦੇ ਵਿੱਚ ਭਾਜਪਾ ਆਗੂ ਇੰਦਰਜੀਤ ਦੇ ਘਰੇ ਪਹੁੰਚੇ। ਇਸ ਤੋਂ ਬਾਅਦ ਜਾਣਕਾਰੀ ਮਿਲਦਿਆਂ ਜਨ ਨਾਇਕ ਜਨਤਾ ਪਾਰਟੀ ਦੇ ਵਿਧਾਇਕ ਕਾਲਾ ਰਾਮ ਦੇ ਘਰ ਦੇ ਬਾਹਰ ਪ੍ਰਦਰਸ਼ਨ ਜਿਹੜਾ ਸੀ ਉਹ ਕਰ ਰਹੇ ਕਿਸਾਨ ਆਗੂਆਂ ਨੇ ਸੰਸਦ ਮੈਂਬਰ ਦਾ ਘਿਰਾਓ ਕਰਦਿਆਂ ਵਾਪਸ ਜਾਓ ਦੇ ਨਾਅਰੇ ਲਾਉਣੇ ਸ਼ੁਰੂ ਕਰਤੇ। ਕਿਸਾਨਾਂ ਦਾ ਜਿਹੜਾ ਗੁੱਸਾ ਇੰਨਾ ਹੋਇਆ ਕਿ ਸੰਸਦ ਮੈਂਬਰ ਕਾਰ ਵਿੱਚ ਬੈਠ ਕੇ ਤੁਰੰਤ ਉੱਥੋਂ ਨਿਕਲ ਗਏ। ਔਰ ਸੈਣੀ ਜਿਹੜੇ ਸੀ ਉਹਦੇ ਤਾਂ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਇਆ, ਪਰ ਉਹਦੀ ਗੱਡੀ ਦੇ ਸ਼ੀਸ਼ੇ ਜਿਹੜੇ ਸੀ ਉਹ ਟੁੱਟ ਗਏ। ਪਾਣੀਪਤ ਦੇ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਓਪੀ ਧਨਖੜ ਦੇ ਸਮਾਗਮ ਦੇ ਵਿੱਚ ਹਾਲਾਤ ਤਣਾਅ ਵਾਲੇ ਬਣੇ ਰਹੇ। ਧਨਖੜ ਦੇ ਆਉਣ ਦੀ ਜਾਣਕਾਰੀ ਮਿਲਦਿਆਂ ਕਿਸਾਨਾਂ ਨੇ ਸਮਾਗਮ ਵਾਲੀ ਜਗ੍ਹਾ ਦਾ ਘਿਰਾਓ ਕਰਕੇ ਧਰਨਾ ਦੇਣਾ ਸ਼ੁਰੂ ਕਰਤਾ। ਕਿਸਾਨਾਂ ਨੇ ਭਾਜਪਾ ਦੇ ਝੰਡੇ ਜਿਹੜੇ ਸੀ ਉਹ ਪੁੱਟ ਦਿੱਤੇ, ਜਿਸ ਤੋਂ ਬਾਅਦ ਭਾਜਪਾ ਆਗੂਆਂ ਤੇ ਕਿਸਾਨਾਂ ਦੇ ਵਿਚਾਲੇ ਟਕਰਾਅ ਵੱਧ ਗਿਆ। ਪੁਲਿਸ ਅਧਿਕਾਰੀਆਂ ਨੇ ਦੋਵਾਂ ਧੜਿਆਂ ਨੂੰ ਵੱਖ ਕੀਤਾ ਔਰ ਕਿਸਾਨਾਂ ਦੇ ਗੁੱਸੇ ਨੂੰ ਵੇਖਦਿਆਂ ਪੁਲਿਸ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਓਪੀ ਧਨਖੜ ਨੂੰ ਬਦਲਵੇਂ ਰਾਹ ਤੋਂ ਸਮਾਗਮ ਵਾਲੀ ਜਗ੍ਹਾ ਦੇ ਉੱਤੇ ਲੈ ਗਈ। ਇਹਦੇ ਦੌਰਾਨ ਕੁਝ ਪ੍ਰਦਰਸ਼ਨਕਾਰੀ ਜਿਹੜੇ ਸੀ ਸਮਾਗਮ ਵਾਲੀ ਜਗ੍ਹਾ ਦੇ ਬਾਹਰ ਪਹੁੰਚ ਗਏ, ਕਾਲੇ ਝੰਡੇ ਵਿਖਾਏ ਗਏ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਾਗਮ ਵਾਲੀ ਜਗ੍ਹਾ ਤੋਂ ਦੂਰ ਤਾਂ ਕਰ ਦਿੱਤਾ, ਪਰ ਉਹਨਾਂ ਨੇ ਜਿਹੜਾ ਸੀ ਇਸ ਸਮਾਗਮ ਦੇ ਵਿੱਚ ਵੱਡਾ ਵਿਘਨ ਜਿਹੜਾ ਸੀ ਉਹ ਪਾ ਦਿੱਤਾ। ਚਰਖੀ ਦਾਦਰੀ ਤੇ ਕੈਥਲ ਦੇ ਵਿੱਚ ਜੇਜੇਪੀ ਤੇ ਕਿਸਾਨ ਆਗੂ ਆਮੋ ਸਾਹਮਣੇ ਜਿਹੜਾ ਜੀ ਉਹ ਦਿਸੇ। ਇੱਥੇ ਫੌਗਾਟ ਖਾਪ ਦੇ ਪ੍ਰਧਾਨ ਬਲਵੰਤ ਸਿੰਘ ਤੇ ਕਿਸਾਨ ਨੇਤਾ ਰਾਜੂ ਮਾਨ ਨੇ ਇਹ ਕਿਹਾ ਕਿ ਸੂਬਾ ਸਰਕਾਰ ਜਦੋਂ ਕਿਸਾਨਾਂ ਨੇ ਕਿਹਾ ਕਿ ਅਸੀਂ ਕੋਈ ਜਨਤਕ ਸਮਾਗਮ ਨਹੀਂ ਕਰਨ ਦੇਣਾ ਤੇ ਫਿਰ ਇਹ ਜਿੱਦ ਦੇ ਨਾਲ ਜਿਹੜਾ ਜੀ ਅਜਿਹੇ ਸਮਾਗਮ ਕਰਕੇ ਕਿਸਾਨਾਂ ਨੂੰ ਵੰਗਾਰ ਰਹੀ ਹੈ ਤੇ ਕਿਸਾਨ ਇਹ ਸਮਾਗਮ ਜਿਹੜੇ ਜੀ ਉਹ ਨਹੀਂ ਹੋਣ ਦੇਣਗੇ। ਔਰ ਕਿਸਾਨਾਂ ਨੇ ਜਿਹੜਾ ਸੀਗਾ ਜੀ ਉਹ ਗੱਲ ਪਗਾਈ ਵੀ। ਥਾਂ ਥਾਂ ਦੇ ਉੱਤੇ ਉਹਨਾਂ ਨੇ ਵੱਡੇ ਜਿਹੜੇ ਸੀ ਉਹ ਰੋਸ ਮੁਜ਼ਾਹਰੇ ਕੀਤੇ ਤੇ ਇਹ ਕਿਹਾ ਕਿ ਨਾ ਭਾਰਤੀ ਜਨਤਾ ਪਾਰਟੀ ਨਾ ਜਨ ਨਾਇਕ ਜਨਤਾ ਪਾਰਟੀ ਨੂੰ ਉਹ ਕੋਈ ਸਮਾਗਮ ਹਰਿਆਣੇ ਦੇ ਵਿੱਚ ਕਰਨ ਦੇਣਗੇ ਜਦੋਂ ਤੱਕ ਇਹ ਕਿਸਾਨ ਅੰਦੋਲਨ ਚੱਲ ਰਿਹਾ ਜੀ। ਅੱਗੇ ਗੱਲ ਕਰਦੇ ਹਾਂ, ਪ੍ਰਧਾਨ ਮੰਤਰੀ ਨੇ ਟੇਢੇ ਜਿਹੇ ਢੰਗ ਦੇ ਨਾਲ ਕਹਿੰਦੇ ਧਰਮ ਦਾ ਪੱਤਾ ਪੱਛਮੀ ਬੰਗਾਲ ਦੇ ਵਿੱਚ ਖੇਡਿਆ। ਦੇਖੋ ਜਿਹੜੀਆਂ ਚੀਜ਼ਾਂ ਅਕਸਰ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਦੇ ਉੱਤੇ ਬਹਿਸ ਹੁੰਦੀ ਆ ਉਹ ਇਹੀ ਆ ਕਿ ਇੱਕ ਧਰਮ ਨੂੰ ਵਰਤ ਕੇ ਇਹ ਪਾਰਟੀ ਜਿਹੜੀ ਉਹ ਮੂਹਰੇ ਆਈ। ਓਪਨਲੀ ਨਹੀਂ ਪਰ ਅੰਦਰ ਖਾਤੇ ਤਾਂ ਉਹ ਵੋਟ ਪੋਲਰਾਈਜ਼ ਕਰਦੀ ਆ। ਧਰੂਵੀਕਰਨ ਜਿਹੜਾ ਵੋਟਾਂ ਦਾ ਜਿਹੜਾ ਜਥੇਦਾਰ ਪਿਛਲੇ ਦਿਨ ਹੀ ਕਹਿੰਦੇ ਸੀ ਉਹ ਗੱਲ ਜਿਹੜੀਆਂ ਚੀਜ਼ਾਂ ਕੱਲ ਪ੍ਰਧਾਨ ਮੰਤਰੀ ਹੋਰਾਂ ਨੇ ਉਭਾਰੀਆਂ। ਕਿਉਂਕਿ ਅੱਗੇ ਇਹ ਹੁੰਦਾ ਸੀਗਾ ਕਿ ਵੋਟਾਂ ਦੇ ਦਿਨਾਂ ਦੇ ਵਿੱਚ ਘੱਟੋ ਘੱਟ ਚੋਣ ਕਮਿਸ਼ਨ ਸਰਗਰਮ ਹੁੰਦਾ ਸੀਗਾ ਤੇ ਉਹ ਅਜਿਹੀਆਂ ਜਿਹੜੀਆਂ ਰੈਲੀਆਂ ਹੁੰਦੀਆਂ ਸੀਗੀਆਂ ਜਿਸ ਦਿਨ ਵੋਟਾਂ ਪੈਣੀਆਂ ਹੁੰਦੀਆਂ ਉਸ ਦਿਨ ਨਹੀਂ ਸੀ ਹੋਣ ਦਿੰਦਾ। ਔਰ ਇਹ ਕਹਿੰਦਾ ਸੀਗਾ ਕਿ ਇਹਦਾ ਅਸਰ ਜਿਹੜਾ ਉਹ ਵੋਟਾਂ ਦੇ ਉੱਤੇ ਪੈ ਸਕਦਾ। ਹੁਣ ਕੋਈ ਰੋਕ ਟੋਕ ਨਹੀਂ ਗੀ ਜੀ। ਤੁਸੀਂ ਪੱਛਮੀ ਬੰਗਾਲ ਦੇ ਕੱਲ ਜਿਹੜਾ ਵੋਟਾਂ ਦਾ ਗੇੜ ਹੋਇਆ ਇਹ ਤੋਂ ਪਿਛਲਿਆਂ ਤੇ ਲੈ ਲਓ। ਜਿਸ ਦਿਨ ਵੋਟਾਂ ਪੈਣੀਆਂ ਹੁੰਦੀਆਂ ਨੇ ਉਸੇ ਸੇਮ ਦਿਨ ਦੇ ਉੱਤੇ ਕਿਸੇ ਦੂਸਰੀ ਜਗ੍ਹਾ ਦੇ ਉੱਤੇ ਪ੍ਰਧਾਨ ਮੰਤਰੀ ਹੁਰੀ ਬੋਲ ਰਹੇ ਹੁੰਦੇ ਆ। ਉਹਦਾ ਅਸਰ ਟੈਲੀਵਿਜ਼ਨਾਂ ਦੇ ਰਾਹੀਂ ਬਿਨਾਂ ਕਿਸੇ ਸ਼ੱਕ ਦੇ ਪੈਂਦਾ। ਕੱਲ ਭਾਜਪਾ ਦੇ ਜਿਹੜੇ ਆਪਣੇ ਸਮਾਗਮ ਸੀ ਉਹਦੇ ਵਿੱਚ ਭਾਸ਼ਣ ਹੋ ਰਿਹਾ, ਸਾਰੇ ਚੈਨਲ ਦਿਖਾ ਰਹੇ ਸੀ ਕੱਲਾ ਕੱਲਾ। ਉਸ ਤੋਂ ਬਾਅਦ ਜਿਹੜਾ ਪ੍ਰਧਾਨ ਮੰਤਰੀ ਹੋਰਾਂ ਨੇ ਜਿਹੜਾ ਇੱਥੇ ਪੱਛਮੀ ਬੰਗਾਲ ਦੇ ਇੱਕ ਖੇਤਰ ਦੇ ਵਿੱਚ ਜਾ ਕੇ ਫਿਰ ਜਿਹੜਾ ਜੀ ਰੈਲੀ ਨੂੰ ਸੰਬੋਧਨ ਕੀਤਾ। ਉਧਰ ਵੋਟਾਂ ਪੈ ਰਹੀਆਂ ਨੇ, ਉਧਰ ਉਹ ਰੈਲੀ ਨੂੰ ਸੰਬੋਧਨ ਕਰ ਰਹੇ ਨੇ। ਕੋਈ ਚੋਣ ਕਮਿਸ਼ਨ ਨਹੀਂ ਜਿਹੜਾ ਉਹ ਬੋਲ ਰਿਹਾ। ਇਹ ਵੀ ਜਿਹੜਾ ਜੀ ਕਿਹਾ ਕਿ ਮਮਤਾ ਬੈਨਰਜੀ ਹੋਰਾਂ ਨੂੰ ਤਿਲਕ ਤੇ ਭਗਵੇਂ ਕੱਪੜੇ ਪਾਉਣ ਵਾਲੇ ਲੋਕਾਂ ਨਾਲ ਦਿੱਕਤਾਂ ਨੇ। ਇਹ ਪ੍ਰਧਾਨ ਮੰਤਰੀ ਹੋਰੀ ਜਿਹੜਾ ਜੀ ਉਹ ਭਾਸ਼ਣ ਕਰ ਰਹੇ ਆ।
ਔਰ ਇਹ ਕਿਹਾ ਕਿ ਭਗਵੇਂ ਕੱਪੜੇ ਪਾਉਣ ਵਾਲਿਆਂ ਤੋਂ ਮਮਤਾ ਬੈਨਰਜੀ ਨੂੰ ਨਫ਼ਰਤ ਹੈ। ਇਹ ਵੋਟ ਪੋਲਰਾਈਜ਼ ਜਿਹੜਾ ਕਰਨਾ ਇਹਨੂੰ ਕਹਿੰਦੇ ਨੇ। ਦੂਸਰੀ ਜਿਹੜੀ ਵੱਡੀ ਗੱਲ ਪ੍ਰਧਾਨ ਮੰਤਰੀ ਹੋਰਾਂ ਨੇ ਇਹ ਕਹੀ ਕਿ ਮਮਤਾ ਬੈਨਰਜੀ ਹੋਰੀ ਮੁਸਲਿਮ ਭਾਈਚਾਰੇ ਨੂੰ ਇਹ ਕਹਿੰਦੇ ਆ ਕਿ ਇਕਜੁੱਟ ਹੋ ਕੇ ਵੋਟਾਂ ਪਾਓ। ਉਹ ਕਹਿੰਦੇ ਜੇ ਭਾਰਤੀ ਜਨਤਾ ਪਾਰਟੀ ਨੇ ਕਿਹਾ ਹੁੰਦਾ, ਮੈਂ ਇਹ ਗੱਲ ਕਹੀ ਹੁੰਦੀ ਕਿ ਸਾਰੇ ਹਿੰਦੂ ਜਿਹੜੇ ਨੇ ਉਹ ਇਕੱਠੇ ਹੋ ਕੇ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾਓ, ਸਾਨੂੰ ਨੋਟਿਸ ਮਿਲ ਜਾਣੇ ਸੀ ਤੇ ਅਖਬਾਰਾਂ ਦੇ ਵਿੱਚ ਵੱਡੀਆਂ ਸੁਰਖੀਆਂ ਬਣਨੀਆਂ ਸੀ। ਜਿਹੜੀ ਗੱਲ ਤਰੀਕੇ ਦੇ ਨਾਲ ਜਾਂ ਤੁਸੀਂ ਕਹ ਲਓ ਟੇਢੇ ਢੰਗ ਦੇ ਨਾਲ ਉਹ ਧਰਮ ਵਾਲਾ ਪੱਤਾ ਵੱਡਾ ਉੱਥੇ ਖੇਡ ਗਈ ਕਿ ਮਮਤਾ ਬੈਨਰਜੀ ਹੋਰੀ ਮੁਸਲਿਮ ਭਾਈਚਾਰੇ ਨੂੰ ਵੋਟਾਂ ਪਾਉਣ ਲਈ ਕਹਿ ਰਹੇ ਆ ਤੇ ਅਸੀਂ ਹਿੰਦੂ ਜਿਹੜਾ ਭਾਈਚਾਰਾ ਉਹਨੂੰ ਵੋਟਾਂ ਪਾਉਣ ਦੇ ਵਾਸਤੇ ਜਿਹੜਾ ਉਹ ਕਹਿ ਰਹੇ ਆ। ਹੁਣ ਪੱਛਮੀ ਬੰਗਾਲ ਦੇ ਲੋਕ ਨੇ ਜੋ ਇਹ ਧਰਮ ਦੇ ਪੱਤੇ ਦੇ ਵਿੱਚ ਆਉਂਦੇ ਨੇ ਜਾਂ ਨਹੀਂ ਆਉਂਦੇ, ਪਰ ਇੰਨਾ ਜ਼ਰੂਰ ਹੈ ਕਿ ਵੱਡੇ ਪੱਧਰ ਦੇ ਉੱਤੇ ਇਸ ਪੱਤੇ ਨੂੰ ਜਿਹੜਾ ਉਹ ਖੇਡ ਜ਼ਰੂਰ ਦਿੱਤਾ ਪ੍ਰਧਾਨ ਮੰਤਰੀ ਹੋਰਾਂ ਨੇ। ਜਿਹੜੇ ਵੀ ਢੰਗ ਦੇ ਨਾਲ ਜਿਹੜਾ ਵੀ ਉਹ ਖੇਡਿਆ, ਹੁਣ ਹੋ ਸਕਦਾ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਸਮਝ ਨਾ ਆਵੇ ਕਿ ਉਹਨਾਂ ਦੇ ਕਹਿਣ ਦਾ ਮਤਲਬ ਕੀ ਸੀ, ਪਰ ਉਹ ਕਹਿ ਦਿੱਤੀ ਗਈ। ਉਹ ਵੀ ਉਸ ਦਿਨ ਜਦੋਂ ਕਿ ਜਿਹੜੀਆਂ ਤੀਜੇ ਗੇੜ ਦੀਆਂ ਵੋਟਾਂ ਨੇ ਉਹ ਪੈ ਰਹੀਆਂ ਸੀ ਪੱਛਮੀ ਬੰਗਾਲ ਦੇ ਵਿੱਚ। ਵੋਟਾਂ ਦੇ ਵਿੱਚ ਕੁਛ ਵੀ ਕਰਵਾ ਸਕਦੇ ਆ, ਕਿਸੇ ਦਾ ਕਤਲ ਵੀ ਕਰਵਾ ਸਕਦੇ, ਇਹ ਤਾਂ ਕੁਛ ਵੀ ਗੱਲ ਨਹੀਂ। ਅੱਗੇ ਮੁਲਕ ਦੇ 1500 ਪਿੰਡਾਂ ਤੋਂ ਮਿੱਟੀ ਦਿੱਲੀ ਦੀਆਂ ਸਰਹੱਦਾਂ ਤੇ ਮੋਰਚਿਆਂ 'ਚ ਪਹੁੰਚੀ। ਇਹ ਜਿਹੜਾ 131 ਦਿਨ ਅੱਜ ਤਾਂ 32ਵਾਂ ਚੱਲ ਪਿਆ ਜਿਹੜਾ ਚੱਲ ਰਿਹਾ ਅੰਦੋਲਨ ਹੈ, ਉਹਦੇ ਵਿੱਚ ਕਿਸਾਨੀ ਅੰਦੋਲਨ ਦੇ ਹੱਕ ਦੇ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸ਼ਹੀਦਾਂ ਦੇ ਪਿੰਡਾਂ ਦੀ ਮਿੱਟੀ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਪਹੁੰਚੀ ਹੈ। ਔਰ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜੀ ਜਦੋਂ ਇਹ ਮਿੱਟੀ ਪਹੁੰਚੀ। ਔਰ ਔਰਤਾਂ ਤੇ ਕਿਸਾਨ ਦੇ ਪਰਿਵਾਰ ਜਿਹੜੇ ਮਿੱਟੀ ਦੇ ਨਾਲ ਭਰੀਆਂ ਮਟਕੀਆਂ ਜਿਹੜੀਆਂ ਸੀ ਉਹ ਲੈ ਕੇ ਇਹ ਸਰਹੱਦਾਂ ਦੇ ਉੱਤੇ ਲੱਗੀਆਂ ਸਟੇਜਾਂ ਦੇ ਉੱਤੇ ਪਹੁੰਚੇ। ਸਿੰਘੂ ਬਾਰਡਰ ਦੇ ਉੱਤੇ ਯੋਗਿੰਦਰ ਯਾਦਵ ਤੇ ਮੇਧਾ ਪਾਟੇਕਰ ਸਣੇ ਜਿਹੜਾ ਜੀ ਇਹ ਲੋਕ ਹਾਜ਼ਰ ਸਨ। ਡਾਕਟਰ ਦਰਸ਼ਨਪਾਲ ਹੋਰਾਂ ਨੇ ਇਹ ਜਿਹੜਾ ਜੀ ਕਿਹਾ ਕਿ ਇਹ ਜਿਹੜੀ ਕਿਸਾਨ ਅੰਦੋਲਨ ਦੇ ਸਮਰਥਨ ਦੇ ਵਿੱਚ ਮਿੱਟੀ ਸੱਤਿਆਗ੍ਰਹਿ ਯਾਤਰਾ ਦੇਸ਼ ਭਰ ਦੇ ਵਿੱਚ ਕੱਢੀ ਗਈ ਸੀਗੀ। 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਮਸਲਾ ਪੂਰੇ ਮੁਲਕ ਦੇ ਵਿੱਚ ਉਭਾਰਿਆ ਗਿਆ। MSP ਦੀ ਗਰੰਟੀ ਵਾਲਾ ਮਸਲਾ ਜਿਹੜਾ ਜੀ ਉਹ ਉਭਾਰਿਆ ਗਿਆ। ਮਿੱਟੀ ਸੱਤਿਆਗ੍ਰਹਿ ਯਾਤਰਾ 30 ਮਾਰਚ ਨੂੰ ਡਾਂਡੀ ਗੁਜਰਾਤ ਤੋਂ ਸ਼ੁਰੂ ਹੋਈ ਸੀ, ਰਾਜਸਥਾਨ, ਹਰਿਆਣਾ, ਪੰਜਾਬ ਦੇ ਰਸਤੇ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਪਹੁੰਚੀ। ਦੇਸ਼ ਦੇ ਵਿੱਚੋਂ 23 ਰਾਜਾਂ ਦੇ 1500 ਪਿੰਡਾਂ ਦੀ ਮਿੱਟੀ ਜਿਹੜੀ ਸੀ ਉਹ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਦਿੱਲੀ ਪਹੁੰਚੀ। ਮਿੱਟੀ ਜਿਹੜੀ ਆ ਮੁੱਖ ਤੌਰ ਦੇ ਉੱਤੇ ਇਤਿਹਾਸਕ ਥਾਵਾਂ ਤੋਂ ਲਿਆਂਦੀ ਗਈ ਆ। ਇਹਦੇ ਵਿੱਚ ਸ਼ਹੀਦ ਭਗਤ ਸਿੰਘ ਹੋਰਾਂ ਦਾ ਪਿੰਡ ਖਟਕੜ ਕਲਾਂ, ਸ਼ਹੀਦ ਸੁਖਦੇਵ ਦਾ ਪਿੰਡ ਨੌਕਰਾ ਡਿਸਟ੍ਰਿਕਟ ਲੁਧਿਆਣਾ, ਸ਼ਹੀਦ ਊਧਮ ਸਿੰਘ ਦਾ ਪਿੰਡ ਸੁਨਾਮ ਡਿਸਟ੍ਰਿਕਟ ਸੰਗਰੂਰ, ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦਾ ਜਨਮ ਸਥਾਨ ਭਾਬੜਾ ਝਬੂਆ ਔਰ ਮਾਮਾ ਬਾਲੇਸ਼ਵਰ ਦਿਆਲ ਦੀ ਸਮਾਧੀ ਬਮਾਨੀਆਂ, ਸਾਬਰਮਤੀ ਆਸ਼ਰਮ, ਸਰਦਾਰ ਪਟੇਲ ਦੀ ਰਿਹਾਇਸ਼ ਬਾਰਦੋਲੀ ਕਿਸਾਨ ਲਹਿਰ ਦੇ ਸਥਾਨ, ਸ਼ਿਵ ਸਾਗਰ ਪੱਛਮੀ ਬੰਗਾਲ ਦੇ ਵਿੱਚ ਅਸਾਮ ਔਰ ਸਿੰਗੂਰ ਤੇ ਨੰਦੀਗ੍ਰਾਮ ਉੱਤਰ ਦਿਨਾਜਪੁਰ ਜਿਹੜਾ ਵਾਸਾ ਕਲਿਆਣ ਕਰਨਾਟਕਾ ਦੇ ਵਿੱਚ, ਬੇਲਾਰੀ ਗੁਜਰਾਤ ਦੇ 33 ਜ਼ਿਲ੍ਹੇ ਇਹਦੇ ਵਿੱਚ ਸ਼ਾਮਲ ਨੇ। ਦੇਸ਼ ਦੇ 800 ਪਿੰਡਾਂ ਚੋਂ ਮਹਾਰਾਸ਼ਟਰ ਦੇ 150 ਪਿੰਡ, ਰਾਜਸਥਾਨ ਦੇ 200 ਪਿੰਡ, ਆਂਧਰਾ ਪ੍ਰਦੇਸ਼ ਦੇ ਤੇਲੰਗਾਨਾ ਦੇ 75 ਪਿੰਡ, ਉੱਤਰ ਪ੍ਰਦੇਸ਼ ਤੇ ਬਿਹਾਰ ਦੇ 30 ਪਿੰਡ, ਹਰਿਆਣੇ ਦੇ 60 ਪਿੰਡ, ਪੰਜਾਬ ਦੇ 78 ਪਿੰਡਾਂ ਦੀ ਮਿੱਟੀ ਤੋਂ ਇਲਾਵਾ ਉੜੀਸਾ ਦੇ ਨਵਰੰਗਪੁਰ ਡਿਸਟ੍ਰਿਕਟ ਦੇ ਪਿੰਡ ਪਾਪੜ ਹਿੰਦੀ ਦੀ ਮਿੱਟੀ ਵੀ ਜਿਹੜੀ ਉਹ ਲਿਆਂਦੀ ਗਈ, ਜਿੱਥੇ ਸੰਨ 1942 ਦੇ ਵਿੱਚ ਅੰਗਰੇਜ਼ਾਂ ਨੇ 19 ਸੱਤਿਆਗ੍ਰਹਿੀ ਜਿਹੜੇ ਉਹ ਮਾਰ ਦਿੱਤੇ ਸੀਗੇ। ਇਸ ਮਿੱਟੀ ਦੇ ਨਾਲ ਜਿਹੜੀ ਦੀ ਉਹ ਯਾਦਗਾਰ ਉੱਥੇ ਉਸਾਰੀ ਜਾਊਗੀ। ਜਿਹੜਾ ਸ਼ਾਹਜਹਾਂਪੁਰ ਵਾਲੀ ਸਰਹੱਦ ਹੈ ਉੱਥੇ ਇੱਕ ਜਿਹੜੀਆਂ ਮੱਟੀਆਂ ਨੇ ਉਹ ਲਿਆ ਕੇ 300 ਮੱਟੀਆਂ ਦੇ ਨਾਲ ਜਿਹੜੇ 300 ਕਿਸਾਨ ਹੁਣ ਤੱਕ ਇਸ ਮੋਰਚੇ ਦੇ ਵਿੱਚ ਸ਼ਹੀਦ ਹੋ ਚੁੱਕੇ ਆ, ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਯਾਦਗਾਰ ਇੱਕ ਜਿਹੜੀ ਆ ਉਹ ਉਸਾਰੀ ਗਈ ਆ। ਇਹ ਜਿਹੜੀ ਮਿੱਟੀ ਆ ਇਹ ਜੋਸ਼ ਭਰਨ ਦੇ ਵਾਸਤੇ ਲੋਕਾਂ ਦੇ ਵਿੱਚ, ਔਰ ਜਿਹੜੇ ਲੋਕ ਸਮੇਂ ਦੇ ਉੱਤੇ ਬਹੁਤ ਵੱਡੀਆਂ ਜਿਹੜੇ ਲੜਾਈਆਂ ਲੜਦੇ ਰਹੇ ਨੇ ਆਜ਼ਾਦੀ ਦੇ ਵਾਸਤੇ, ਉਹਨਾਂ ਨੂੰ ਯਾਦ ਕਰਾਉਣ ਦੇ ਵਾਸਤੇ, ਯਾਦ ਰੱਖਣ ਦੇ ਵਾਸਤੇ ਇਹ ਮਿੱਟੀ ਜਿਹੜੀ ਆ 1500 ਪਿੰਡਾਂ ਤੋਂ
ਸਰਹੱਦਾਂ ਦੇ ਉੱਤੇ ਲਿਆਂਦੀ ਗਈ ਹੈ। ਜੀ, ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਬਿਹਾਰ ਦੇ ਵਿੱਚ 2 ਡੋਜ਼ ਲਵਾਉਣ ਵਾਲੇ ਫਰੰਟ ਵਰਕਰ ਦੁਬਾਰਾ ਪੋਜ਼ਿਟਿਵ ਆਏ। ਦੇਖੋ, ਇੱਕ ਗੱਲ ਆਪਾਂ ਜਿਹੜੀ ਇਹਦੇ ਨਾਲ ਤੋਂ ਕਰ ਰਹੇ ਹਾਂ ਵੈਕਸੀਨੇਸ਼ਨ ਦੀ, ਜਿਹੜਾ ਵੈਕਸੀਨ ਹੈ ਕਿ ਕੀ ਕਾਰਨ ਹੈ ਲੋਕ ਨਹੀਂ ਲਵਾ ਰਹੇ। ਹੁਣ ਜਿਹੜੀਆਂ ਅਫਵਾਹਾਂ ਜਾਂ ਜਿਹੜੇ ਸਵਾਲ ਉੱਠਦੇ ਆ ਉਹਦਾ ਜਵਾਬ ਤਾਂ ਸਰਕਾਰਾਂ ਨੇ ਦੇਣਾ ਹੁੰਦਾ। ਸਰਕਾਰਾਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਪਾ ਰਹੀਆਂ। ਇਹਦੇ ਵਿੱਚ ਸਰਕਾਰਾਂ ਦੀ ਇਨਵੋਲਵਮੈਂਟ ਜਿਹੜੀ ਹੈ ਜੀ ਉਹ ਜ਼ਿਆਦਾ ਲੱਗਦੀ ਹੈ। ਕਿਸੇ ਜਗ੍ਹਾ ਉੱਤੇ ਮੈਡੀਕਲ ਵਾਲੇ ਜਿਹੜੇ ਜੀ ਉਹ ਜਵਾਬ ਨਹੀਂ ਦੇ ਰਹੇ। ਕਰੋਨਾ ਵੈਕਸੀਨ ਲਾਉਣ ਤੋਂ ਬਾਅਦ ਲਾਪਰਵਾਹ, ਇਹ ਕਿਹਾ ਜਾ ਰਿਹਾ ਕਿ ਲਾਪਰਵਾਹ ਹੋ ਗਏ। ਇਸ ਕਰਕੇ ਜਿਹੜੀ ਜੀ ਇਹ ਖਬਰ ਹੈ ਕਿ ਰਾਜਧਾਨੀ ਪਟਨਾ, ਜਿਹੜਾ ਬਿਹਾਰ ਦੀ ਰਾਜਧਾਨੀ ਪਟਨਾ, ਉੱਥੇ ਵੈਕਸੀਨ ਦੇ ਦੋਨੋਂ ਡੋਜ਼ ਲੈ ਚੁੱਕੇ 187 ਹੈਲਥ ਵਰਕਰਸ ਦੀ ਰਿਪੋਰਟ ਜਿਹੜੀ ਉਹ ਪੋਜ਼ਿਟਿਵ ਆਈ ਹੈ। ਇਹਨਾਂ ਨੇ ਫਸਟ ਰਾਊਂਡ ਦੇ ਵਿੱਚ ਵੈਕਸੀਨ ਦੀ ਪਹਿਲੀ ਡੋਜ਼ ਲਈ ਸੀ। 1 ਮਹੀਨੇ ਬਾਅਦ ਇਹਨਾਂ ਨੇ ਜਿਹੜਾ ਸੀਗਾ 1 ਮਹੀਨਾ ਪਹਿਲਾਂ ਵੈਕਸੀਨ ਦੀ ਸੈਕੰਡ ਡੋਜ਼ ਲਵਾਈ, ਔਰ ਦੂਜੀ ਡੋਜ਼ ਤੋਂ ਬਾਅਦ ਸਰਕਾਰ ਦੇ ਵੱਲੋਂ ਤੈਅ ਕੀਤੇ ਗਏ 14 ਦਿਨ ਦੀ ਮਿਆਦ ਵੀ ਪੂਰੀ ਹੋ ਚੁੱਕੀ ਹੈ। ਇਹਦੇ ਬਾਵਜੂਦ ਮਹੀਨਾ ਬੀਤਣ ਤੋਂ ਬਾਅਦ ਇਹ ਲੋਕ ਪੋਜ਼ਿਟਿਵ ਨਿਕਲੇ। ਨਾਲੰਦਾ ਮੈਡੀਕਲ ਕਾਲਜ ਹਸਪੀਟਲ ਦੇ 3 ਡਾਕਟਰ ਤੇ 2 ਨਰਸਾਂ ਦੀ ਰਿਪੋਰਟ ਪੋਜ਼ਿਟਿਵ ਆਈ। ਪਟਨਾ ਮੈਡੀਕਲ ਕਾਲਜ ਦੇ ਵਿੱਚ ਵੀ ਵੈਕਸੀਨ ਦੀ ਦੂਜੀ ਡੋਜ਼ ਲੈਣ ਤੋਂ ਬਾਅਦ ਹੈਲਥ ਕੇਅਰ ਵਰਕਰਸ ਜਿਹੜੇ ਨੇ ਉਹ ਪੋਜ਼ਿਟਿਵ ਆਏ ਨੇ। ਇਹ ਤੋਂ ਪਹਿਲਾਂ ਨਾਲੰਦਾ ਮੈਡੀਕਲ ਕਾਲਜ ਹਸਪੀਟਲ ਦੇ 2 ਮੈਡੀਕਲ ਸਟੂਡੈਂਟ ਵੀ ਕਰੋਨਾ ਪੋਜ਼ਿਟਿਵ ਆਏ ਸੀਗੇ। ਪਟਨਾ ਦੇ ਵਿੱਚ ਅਧਿਕਾਰੀ ਜਿਹੜੇ ਆ ਜੀ ਉਹਨਾਂ ਨੇ ਇਹ ਕਿਹਾ ਕਿ ਵੈਕਸੀਨ ਦੇ ਦੋਨੋਂ ਡੋਜ਼ ਲੈਣ ਤੋਂ ਬਾਅਦ ਪੋਜ਼ਿਟਿਵ ਹੋਣ ਵਾਲੇ ਹੈਲਥ ਵਰਕਰਸ ਦੀ ਗਿਣਤੀ ਜਿਹੜੀ ਆ ਉਹ 187 ਆ। ਅੱਛਾ, ਹੁਣ ਇਹਦੇ ਵਿੱਚ ਇਹ ਗੱਲ ਜਿਹੜੀ ਕਹੀ ਗਈ ਆ ਕਿ ਇਹਨਾਂ ਵਿੱਚੋਂ ਕਿਸੇ ਦੀ ਹਾਲਤ ਗੰਭੀਰ ਨਹੀਂ ਗੀ, ਔਰ ਇਹਨਾਂ ਨੇ ਆਪਣੇ ਆਪ ਨੂੰ ਕੁਆਰੰਟਾਈਨ ਜਿਹੜਾ ਦੀ ਉਹ ਕਰ ਲਿਆ। ਸਿਹਤ ਵਿਭਾਗ ਦੇ ਅਧਿਕਾਰੀ ਜਿਹੜੇ ਕਹਿੰਦੇ ਆ ਕਿ ਵੈਕਸੀਨ ਲੈਣ ਤੋਂ ਬਾਅਦ ਜਿਹੜਾ ਇਹ ਕਰੋਨਾ ਹੈ ਇਹਦਾ ਖਤਰਾ ਤਾਂ ਬਣਿਆ ਰਹਿੰਦਾ। ਉਹ ਕਹਿੰਦੇ ਕਿ ਵੈਕਸੀਨ ਲੈਣ ਤੋਂ ਬਾਅਦ ਗੰਭੀਰ ਹੋਣ ਦੀ ਸੰਭਾਵਨਾ 80% ਜਿਹੜੀ ਆ ਉਹ ਘਟ ਜਾਂਦੀ ਹੈ, ਤੇ ਇਹਦੇ ਨਾਲ ਇਨਫੈਕਸ਼ਨ ਦੇ ਨਾਲ ਮੌਤ ਦਾ ਖਤਰਾ ਵੀ ਜਿਹੜਾ ਜੀ ਉਹ ਟਲ ਜਾਂਦਾ। ਇਹ ਗੱਲ ਜਿਹੜੀ ਹੈ ਜੀ ਹੁਣ ਇਸ 187 ਜਦੋਂ ਪੋਜ਼ਿਟਿਵ ਨਿਕਲੇ ਉਹਦੇ ਬਾਰੇ 'ਚ ਕਿਹਾ ਗਿਆ ਕਿ ਇਹ ਬਚਾਉਂਦੀ ਨਹੀਂ ਜੀ, ਇਹਦੇ ਨਾਲ ਮੌਤ ਦਾ ਖਤਰਾ ਟਲ ਜਾਂਦਾ ਤੇ ਸੀਰੀਅਸ ਨਹੀਂ ਹੁੰਦਾ ਜਿਹੜਾ ਜੀ ਉਹ ਮਰੀਜ਼। ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਬਿਨਾਂ ਕਿਸੇ ਸ਼ੱਕ ਦੇ ਲੋਕਾਂ ਦੇ ਮਨਾਂ ਦੇ ਅੰਦਰ ਕਈ ਕਿਸਮ ਦੇ ਸਵਾਲ ਖੜੇ ਕਰ ਦਿੰਦੀਆਂ। ਬਿਲਕੁਲ ਜੀ, ਹੋ ਵੀ ਰਿਹਾ ਕਈ ਦਿਨਾਂ ਤੋਂ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਰ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।